ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 6 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272 2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵੇ, ਸਤਨਾਮ ਸਿੰਘ ਸਨੀਪੁਰੇ ਵਾਲਾ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਹਰਜੀਤ ਸਿੰਘ ਲੈਥਰੋਪ ਗੁਰਮੇਲ ਵਾਸੀ ਐਲਗਰੋਵ, ਗਰੇਵਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ ਪੇਰੋਲ ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ 8888889914। ਜੀ ਅੱਜ ਦੀਆਂ ਖਬਰਾਂ, ਕੁਝ ਕੁ ਜਿਹੜੇ ਮੇਨ ਪੁਆਇੰਟ ਆਪਾਂ ਡਿਸਕਸ ਕਰਾਂਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਜੋ ਇਲੈਕਟਡ ਪ੍ਰੈਜ਼ੀਡੈਂਟ ਕਹਿ ਸਕਦੇ ਆ ਦੂਜੀ ਵਾਰੀ, ਤੇ ਕੀ ਕੁਝ ਵਾਪਰਿਆ। ਆਪਾਂ ਰਾਤੀ 1 ਵਜੇ ਦੇ ਕਰੀਬ ਗਏ ਸੀ, ਸਾਰੀ ਲਾਈਵ ਕਵਰੇਜ 5-5.5 ਘੰਟੇ ਕੀਤੀ। ਤੁਸੀਂ ਸਾਡੇ ਨਾਲ ਜੁੜੇ ਰਹੇ। ਉਸ ਤੋਂ ਬਾਅਦ ਸਿੱਖਾਂ ਨੂੰ ਕੀ ਕਰਨਾ ਪਊਗਾ, ਸਿੱਖ ਕੀ ਕਰਨ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਆਉਂਦੇ ਆ, ਕਿਉਂਕਿ ਬਹੁਤ ਕੁਝ ਚੇਂਜ ਹੋਣਾ ਆ। ਕੁਛ ਕੁ ਜਿਹੜੀ ਅਸੀਂ ਆਪਣੀ ਸੋਝੀ ਦੇ ਮੁਤਾਬਕ ਤੁਹਾਡੇ ਨਾਲ ਡਿਸਕਸ ਕਰਾਂਗੇ ਕਿ ਕੀ ਕੁਝ ਕਰਨਾ ਚਾਹੀਦਾ। ਉਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰਾਂਗੇ ਜੇ ਕਾਲਸ ਵੀ ਤੁਹਾਡੀਆਂ ਲੈ ਸਕੀਏ। ਕਾਲਸ ਆਪਾਂ ਟਰਾਈ ਕਰਾਂਗੇ 9:40 ਤੋਂ ਬਾਅਦ 20 ਮਿੰਟ ਆਪਾਂ ਜਿਹੜੀਆਂ ਆ ਖਬਰਾਂ ਸਾਂਝੀਆਂ ਕਰ ਲੈਂਦੇ ਆ। ਸੋ ਰਾਜਕਨਵੀਰ ਸਿੰਘ ਜੀ, ਜਿਸ ਤਰ੍ਹਾਂ ਆਪਾਂ ਰਾਤੀ ਛੱਡ ਕੇ ਗਏ ਸੀ, ਉਸ ਟਾਈਮ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕੋਲ 200 ਤੇ ਮੇਰੇ ਖਿਆਲ ਨਾਲ 66 ਦੇ ਕਰੀਬ ਇਲੈਕਟਰਲ ਵੋਟ ਸੀਗੀਆਂ। ਪਰ ਲੱਗਦਾ ਹੀ ਸੀ ਵੀ ਅਲਾਸਕਾ ਉਹਨਾਂ ਨੂੰ ਚਲੇ ਜਾਣੀ ਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਭਾਸ਼ਣ ਵੀ ਦੇ ਦਿੱਤਾ ਤੇ ਉਹਨਾਂ ਨੇ ਅਨਾਉਂਸ ਵੀ ਕਰ ਦਿੱਤਾ ਵੀ ਹਾਂ ਮੈਂ ਹੁਣ ਅਗਲਾ ਪ੍ਰੈਜ਼ੀਡੈਂਟ ਹੈਗਾ ਆ। ਤੇ ਸਾਡੇ ਜਾਣ ਤੋਂ ਬਾਅਦ ਵਿਸਕੌਨਸਨ ਸਟੇਟ ਉਹ ਵੀ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਜਿਹੜੀ ਝੋਲੀ ਵਿੱਚ ਪੈ ਗਈ, ਜਿਹਦੇ ਨਾਲ 10 ਇਲੈਕਟਰਲ ਵੋਟਸ ਹੋਰ ਜਾਣ ਨਾਲ ਰਾਈਟ ਨਾਓ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ 277 ਇਲੈਕਟਰਲ ਵੋਟਸ ਡੋਨਲਡ ਟਰੰਪ ਉਹਨਾਂ ਦੇ ਕੋਲ ਆ ਤੇ 224 ਕਮਲਾ ਹੈਰਿਸ ਕੋਲ ਆ। ਜਿਹੜੀਆਂ ਸਟੇਟਸ ਦਾ ਹਜੇ ਡਿਸਾਈਡ ਨਹੀਂ ਹੋਇਆ, ਉੱਥੇ ਵੀ ਬੜੀ ਜਿਹੜੀ ਆ ਫਸਵੀਂ ਟੱਕਰ ਆ, ਪਰ ਲੀਡ ਟਰੰਪ ਉਹਨਾਂ ਦੀ ਆ। ਜੇ ਮਿਸ਼ੀਗਨ ਦੀ ਗੱਲ ਕਰਦੇ ਜਾਈਏ, ਮਿਸ਼ੀਗਨ ਦੇ ਵਿੱਚ 15 ਇਲੈਕਟਰਲ ਵੋਟਸ ਹੈਗੀਆਂ ਆ। ਡੋਨਲਡ ਟਰੰਪ ਹੁਣੀ ਇਸ ਟਾਈਮ ਉਹਨਾਂ ਦੇ ਕੋਲ 27,92,756 ਵੋਟਾਂ ਆ ਤੇ ਕਮਲਾ ਹੈਰਿਸ ਕੋਲ 27,01,271, 98% ਕਾਊਂਟ ਹੋ ਗਈਆਂ। ਤੇ ਨਵਾਡਾ ਦੇ ਵਿੱਚ ਜੇ ਦੱਸਦੇ ਜਾਈਏ 6 ਇਲੈਕਟਰਲ ਕੋਲ 8,60,980, ਕਮਲਾ ਹੈਰਿਸ ਕੋਲ 6,01,118, 84%। ਕੀ ਸਟੇਟ ਆ ਐਰੀਜ਼ੋਨਾ ਦੇ ਵਿੱਚ 11 ਇਲੈਕਟਰਲ ਵੋਟਸ ਆ। ਡੋਨਲਡ ਟਰੰਪ ਉਹਨਾਂ ਦੇ ਕੋਲ 11,60,374 ਤੇ ਕਮਲਾ ਹੈਰਿਸ ਕੋਲ 10,53,650, 61% ਵੋਟਾਂ ਜਿਹੜੀਆਂ ਕਾਊਂਟ ਹੋਈਆਂ ਆ। ਅਲਾਸਕਾ ਦੇ ਵਿੱਚ 3 ਇਲੈਕਟਰਲ ਵੋਟਸ ਹੈਗੀਆਂ ਆ ਤੇ ਉੱਥੇ ਵੀ ਟਰੰਪ ਹੋਣੀ ਜਿਹੜੇ ਆ ਅੱਗੇ ਚੱਲ ਰਹੇ ਆ। 1,40,936 ਤੇ ਕਮਲਾ ਹੈਰਿਸ 1,02,318 ਤੇ 76% ਵੋਟਾਂ ਕਾਊਂਟ ਹੋਈਆਂ ਹੈਗੀਆਂ। ਕਲੀਨ ਸਵੀਪ ਜਿਹੜੀ ਆ ਸਵਿੰਗ ਸਟੇਟਸ ਦੇ ਵਿੱਚ ਸੋ ਫਾਰ ਡੋਨਲਡ ਟਰੰਪ ਦੀ ਜਿਹੜੀ ਉਹ ਰਹੀ ਆ। ਜਿਨ੍ਹਾਂ ਬੈਟਲ ਗਰਾਊਂਡ ਸਟੇਟਸ ਦੇ ਉੱਤੇ ਸਭ ਤੋਂ ਜ਼ਿਆਦਾ ਦਰਮਦਾਰ ਰਿਹਾ ਸੀ, ਉਸ ਦੇ ਵਿੱਚ ਟਰੰਪ ਹੁਣਾਂ ਨੇ ਜਿਹੜੀ ਉਹ ਬਾਜੀ ਮਾਰੀ ਹੈਗੀ ਆ। ਚਾਹੇ ਉੱਥੇ ਕਿਤੇ 1.25 ਲੱਖ ਵੋਟ ਦੇ ਨਾਲ ਹੋਵੇ ਤੇ ਚਾਹੇ ਜਿਹੜੀ ਆ ਉੱਥੇ 2 ਲੱਖ ਵੋਟ ਦੇ ਨਾਲ ਹੋਵੇ, ਉੱਥੇ ਜਿਹੜੇ ਆ ਡੋਨਲਡ ਟਰੰਪ ਆ ਉਹ ਜੇਤੂ ਰਹੇ ਆ। ਜਾਰਜੀਆ, ਨਾਰਥ ਕੈਰੋਲੀਨਾ, ਪੈਂਸਿਲਵੇਨੀਆ, ਵਿਸਕੌਨਸਨ, 7 ਦੇ ਵਿੱਚੋਂ ਇਹ 4 ਜਿਹੜੀਆਂ ਵੱਡੀਆਂ ਸਟੇਟ ਆ। 16, 19 ਤੇ ਜਿਹੜੀਆਂ 10 ਇਲੈਕਟਰਲ ਵੋਟਾਂ
ਉਹਨਾਂ ਨੇ ਜਿਹੜੀਆਂ ਉੱਥੇ ਜਿੱਤੀਆਂ। ਮਿਸ਼ੀਗਨ ਦਾ ਤੁਸੀਂ ਦੱਸ ਦਿੱਤਾ, ਨਵਾਡਾ ਤੇ ਐਰੀਜ਼ੋਨਾ ਦੇ ਵਿੱਚ ਵੀ ਉਹ ਲੀਡ ਦੇ ਵਿੱਚ ਹੈਗੇ ਨੇ, ਤੇ ਲੱਗ ਰਿਹਾ ਵੀ ਉਹਨਾਂ ਦੇ ਵਿੱਚੋਂ ਇੱਕ ਅੱਧੀ ਚੀਜ਼ ਉਹਨਾਂ ਦੇ ਵਿੱਚੋਂ ਵੀ ਜਿਹੜੀਆਂ ਉਹਨਾਂ ਨੇ ਇਹ ਸਟੇਟਸ ਜਿਹੜੀਆਂ ਲੈ ਜਾਣੀਆਂ। ਸੋ ਇਹਨਾਂ ਦਾ ਕੁੱਲ ਆંકੜਾ 300 ਤੋਂ ਪਾਰ ਜਿਹੜਾ ਇਲੈਕਟਰਲ ਵੋਟਸ ਦਾ ਜਿਹੜਾ ਹੋ ਜਾਊਗਾ। 45ਵੇਂ ਰਾਸ਼ਟਰਪਤੀ ਬਣਨ ਤੋਂ ਬਾਅਦ 'ਚ ਹੁਣ ਜਿਹੜੇ 47ਵੇਂ ਰਾਸ਼ਟਰਪਤੀ ਆ ਅਮਰੀਕਾ ਦੇ ਲਈ ਜਿਹੜੇ ਡੋਨਲਡ ਟਰੰਪ ਹੋਣਗੇ। ਡੋਨਲਡ ਟਰੰਪ ਹੁਣਾਂ ਨੇ ਆਪਣੇ ਕੈਂਪੇਨ ਦੇ ਦੌਰਾਨ ਕਿਹਾ ਵੀ ਪਹਿਲੇ ਦਿਨ ਦੇ ਵਿੱਚ ਆਉਂਦੇ ਹੀ ਉਹ ਉਸ ਨੂੰ ਰੋਕ ਦੇਣਗੇ, ਉਸ ਨੂੰ ਜਿਹੜਾ ਉਹ ਬੰਦ ਜਿਹੜਾ ਉਹ ਕਰਵਾ ਦੇਣਗੇ। ਉਸ ਦੇ ਵਿੱਚ ਉਹ ਕਿੱਦਾਂ ਕਾਮਯਾਬੀ ਲੈਂਦੇ ਆ, ਇਹ ਦੇਖਣ ਵਾਲੀ ਗੱਲ ਹੋਊਗੀ। ਹੁਣ ਆਲਰੇਡੀ ਉਹਨਾਂ ਦੀ ਨਿਤਨਿਆਹੂ ਦੇ ਨਾਲ ਗੱਲਬਾਤ ਹੋਈ ਆ। ਸੋ ਲੇਟੈਸਟ ਅਪਡੇਟਸ ਜਿਹੜੀਆਂ ਆ ਇਸ ਬਾਬਤ ਆਪਣੇ ਕੋਲ ਜਿਹੜੀਆਂ ਉਹ ਪਹੁੰਚ ਰਹੀਆਂ ਨੇ। ਨਿਤਨਿਆਹੂ ਨੇ ਕਹਿੰਦੇ ਵੀ ਫੋਨ ਦੇ ਨਾਲ ਜਿਹੜਾ ਆ ਉਹ ਫੋਨ ਦੇ ਉੱਤੇ ਗੱਲ ਕੀਤੀ ਆ। ਉੱਧਰ ਸਾਊਦੀ ਅਰੇਬੀਆ ਦਾ ਮੁਹੰਮਦ ਬਿਨ ਸਲਮਾਨ ਜਿਹੜਾ ਬ੍ਰਿਕਸ ਦੇ ਵਿੱਚ ਇਸ ਟਾਈਮ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਆ, ਉਸ ਦੀ ਵੀ ਜਿਹੜੀ ਡੋਨਲਡ ਟਰੰਪ ਦੇ ਨਾਲ ਗੱਲਬਾਤ ਜਿਹੜੀ ਉਹ ਹੋ ਚੁੱਕੀ ਆ। ਜਿਹੜੇ ਰੌਨ ਐਫ ਕੈਨੇਡੀ ਜੂਨੀਅਰ ਆ, ਉਹਨਾਂ ਨੂੰ ਕਹਿੰਦੇ ਵੀ ਹੈਲਥ ਕੇਅਰ ਨੂੰ ਲੈ ਕੇ ਉਹ ਜਿਹੜੇ ਮੇਨ ਕਰੂਸ਼ਲ ਰੋਲ ਉਸ ਦੇ ਵਿੱਚ ਅਦਾ ਕਰ ਸਕਦੇ ਆ। ਉਹਨਾਂ ਨੇ ਕਿਹਾ ਵੀ ਫਲੋਰਾਈਡਸ ਜਿਹੜੇ ਆ ਉਹ ਹਟਾਉਣਗੇ, ਤੇ ਵੈਕਸੀਨਸ ਨੂੰ ਲੈ ਕੇ ਜਿਸ ਤਰੀਕੇ ਦਾ ਉਹਨਾਂ ਦਾ ਰੋਲ ਰਿਹਾ ਸੀਗਾ, ਉਸ ਦੇ ਵਿੱਚ ਕਈ ਜਿਹੜੇ ਡਾਕਟਰ ਆ ਉਹ ਹੁਣ ਚਿੰਤਤ ਹੋਣਗੇ ਵੀ ਸ਼ਾਇਦ ਵੈਕਸੀਨਸ ਦੇ ਵਿੱਚ ਜਿਹੜੀ ਢਿੱਲ ਮਾਠਾ ਉਹ ਦੇਣਗੇ। ਜਿਹੜੇ ਮੋਦੀ ਨੇ ਵੀ ਕਹਿੰਦੇ ਵੀ ਉਹਨਾਂ ਨੂੰ ਵਧਾਈ ਜਿਹੜੀ ਉਹ ਦੇ ਦਿੱਤੀ ਆ। ਕਮਲਾ ਹੈਰਿਸ ਚਾਹੇ ਉਹ ਹਾਰ ਗਈ ਆ ਹੁਣ, ਤਾਂ ਉਹ ਕਹਿੰਦੇ ਵੀ ਕੱਲ ਆਪਣੇ ਜਿਹੜੇ ਹਾਰਵਰਡ ਵਾਲੇ ਜਿਹੜਾ ਸੀਗਾ ਇਵੈਂਟ, ਉੱਥੇ ਪਹੁੰਚੀ ਨਹੀਂ। ਇੱਕ ਉਹਨਾਂ ਦੀ ਡੈਮੋਕ੍ਰੇਟ ਪਾਰਟੀ ਦਾ ਇੱਕ ਵਾਈਸ ਚੇਅਰ ਨੂੰ ਜਿਹੜਾ ਉਹ ਘੱਲ ਕੇ ਕਹਿ ਦਿੱਤਾ ਗਿਆ ਵੀ ਵੋਟਸ ਆਰ ਸਟਿਲ ਬੀਇੰਗ ਕਾਊਂਟਡ, ਇਹ ਕਹਿ ਕੇ ਚਲੇ ਗਏ। ਤੇ ਅੱਜ ਕਹਿੰਦੇ ਆ ਵੀ ਸ਼ਾਮੀ 4 ਵਜੇ ਈਸਟਰਨ ਟਾਈਮ ਦੇ ਮੁਤਾਬਕ ਉਹਨਾਂ ਨੇ ਜਿਹੜਾ ਕੰਸੈਸ਼ਨ ਸਪੀਚ ਜਿਹੜੀ ਆ ਉਹ ਦੇਣੀ ਆ, ਤੇ ਹਾਰਵਰਡ ਯੂਨੀਵਰਸਿਟੀ ਜਿਸ ਦੀ ਐਲਮਾ ਮਾਟਰ ਆ ਵਾਸ਼ਿੰਗਟਨ ਦੇ ਵਿੱਚ, ਉੱਥੇ ਕਹਿੰਦੇ ਵੀ ਉਹਨਾਂ ਨੇ ਉੱਥੇ ਭਾਸ਼ਣ ਦੇਣਾ ਹੈਗਾ। ਕੱਲ ਉਹਨਾਂ ਦੇ ਜਿਹੜੇ ਸਮਰਥਕ ਆ ਉਹ ਨਿਰਾਸ਼ ਹੋ ਕੇ ਉੱਥੋਂ ਉਹਨਾਂ ਨੂੰ ਵਾਪਸ ਮੁੜਨਾ ਪਿਆ ਸੀਗਾ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਆ। ਹਰਜੋਤ ਸਿੰਘ ਜੀ, ਓਵਰਆਲ ਐਨਾਲਿਸਿਸ ਜੇ ਆਪਾਂ ਕਰੀਏ ਤਾਂ ਡੋਨਲਡ ਟਰੰਪ ਹੁਣਾਂ ਦੀ ਜਿਹੜੀ ਜਿੱਤ ਤਾਂ ਹੋਈ ਹੈ, ਇਸ ਦੇ ਵਿੱਚ ਜਿਹੜੀ ਵੱਡੀ ਚੀਜ਼ ਇਹ ਦੇਖੀ ਗਈ ਵੀ ਡੈਮੋਕ੍ਰੇਟਾਂ ਦੇ ਜਿਹੜੇ 4 ਸਾਲ ਦੇ ਪ੍ਰਸ਼ਾਸਨ ਨੂੰ ਲੋਕਾਂ ਨੇ ਨਕਾਰਿਆ ਹੈਗਾ ਆ। ਐਂਟੀ ਇਨਕੰਬੈਂਸੀ ਬਹੁਤ ਵੱਧ ਚੜ ਕੇ ਜਿਹੜੀ ਉਹ ਦੇਖੀ ਗਈ। ਕਮਲਾ ਹੈਰਿਸ ਕੋਈ ਇਦਾਂ ਦਾ ਮੈਸੇਜ ਲੋਕਾਂ ਦੇ ਵਿੱਚ ਡਿਲੀਵਰ ਕਰਨ 'ਚ ਨਾਕਾਮਯਾਬ ਰਹੀ ਵੀ ਉਹ ਬਾਈਡਨ ਦੇ ਨਾਲੋਂ ਜੇ ਉਹ ਜਿੱਤਦੀ ਆ ਤੇ ਕੀ ਜਿਹੜਾ ਉਸ ਦੇ ਵਿੱਚ ਫਰਕ ਜਿਹੜਾ ਉਹ ਹੋਊਗਾ ਇਕਨੋਮੀ ਪਾਲਿਸੀ ਦੇ ਵਿੱਚ ਜਾਂ ਹੋਰ ਇੰਟਰਨੈਸ਼ਨਲ ਫੋਰਨ ਪਾਲਿਸੀ ਦੇ ਵਿੱਚ, ਇਮੀਗ੍ਰੇਸ਼ਨ ਦੇ ਉੱਤੇ ਕੀ ਜਿਹੜਾ ਡਿਫਰੈਂਸ ਹੋਊਗਾ। ਉਹਨਾਂ ਨੂੰ ਕੈਂਪੇਨ ਦੇ ਦੌਰਾਨ ਬਾਰ-ਬਾਰ ਜਿਹੜਾ ਪੁੱਛਿਆ ਜਾਂਦਾ ਰਿਹਾ ਵੀ ਤੁਸੀਂ ਕਿੱਦਾਂ ਜਿਹੜਾ ਉਹ ਕਰੋਗੇ, ਉਹ ਕਹਿੰਦੇ ਵੀ ਸੇਮ ਐਜ਼ ਇਟ ਇਜ਼ ਜਿਹੜਾ ਉਹ ਚੱਲੂਗਾ। ਤੇ ਲੋਕਾਂ ਨੂੰ ਖਾਸ ਕਰਕੇ ਜਿਹੜੀਆਂ ਸਵਿੰਗ ਸਟੇਟਸ ਦੇ ਵਿੱਚ ਜੇ ਆਪਾਂ ਕਹੀਏ ਤਾਂ ਉਹ ਚੀਜ਼ ਬਹੁਤੀ ਜਿਹੜੀ ਉਹ ਰਾਸ ਨਹੀਂ ਆਈ ਹੈਗੀ। ਉਹਨਾਂ ਨੇ ਕਿਹਾ ਵੀ ਜੇ ਇਹੀ 4 ਸਾਲ ਦਾ ਪ੍ਰਸ਼ਾਸਨ ਆਪਾਂ ਨੂੰ ਅਗਲੇ 4 ਸਾਲ ਮਿਲੂਗਾ ਤਾਂ ਇਹਦੇ ਨਾਲ ਸਾਡੇ ਹਾਲਾਤ ਬਦ ਤੋਂ ਬੱਤਰ ਜਿਹੜੇ ਆ ਉਹ ਹੋਣਗੇ। ਤੇ ਉਹਨਾਂ ਨੇ ਬਾਈਡਨ ਹੈਰਿਸ ਪ੍ਰਸ਼ਾਸਨ ਨੂੰ ਨਕਾਰਦੇ ਹੋਏ ਟਰੰਪ ਨੂੰ ਜਿਹੜਾ ਆ ਉਹ ਚੁਣਿਆ ਆ। ਚਾਹੇ ਟਰੰਪ ਹੁਣਾਂ ਦੇ ਉੱਤੇ 34 ਜਿਹੜੀਆਂ ਉਹ ਫੈਲਨੀ ਦੇ ਚਾਰਜਿਸ ਜਿਹੜੇ ਉਹ ਲੱਗੇ ਹੋਣ, ਕਈ ਸਿਵਲ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਉਹ ਕਿਹਾ ਗਿਆ ਹੋਵੇ ਵੀ ਹਾਂ ਤੁਸੀਂ ਇਸ ਦੇ ਮਾਮਲੇ ਦੇ ਵਿੱਚ ਦੋਸ਼ੀ ਹੈਗੇ ਆ। ਉਹ ਚਾਹੇ ਉਹ ਕਹਿ ਲਓ ਵੀ ਆਟੋਕਰੇਟਸ ਜਿਹੜੇ ਆ ਉਹਨਾਂ ਨੂੰ ਉਹ ਪਸੰਦ ਕਰਦੇ ਆ, ਉਹ ਉਹਨਾਂ ਦੇ ਨਾਲ ਜਿਹੜੀਆਂ ਉਹ ਜੱਫੀਆਂ ਵੀ ਉਹਨਾਂ ਦੀਆਂ ਪੈਂਦੀਆਂ ਆ। ਪਰ ਫਿਰ ਵੀ ਉਸ ਤੇ ਜਿਹੜਾ ਬਾਵਜੂਦ ਆ ਇਹ ਸਾਰੀਆਂ ਚੀਜ਼ਾਂ ਨੂੰ ਲੋਕਾਂ ਨੇ ਮੱਦੇ-ਨਜ਼ਰ ਰੱਖਦੇ ਹੋਏ ਆਈ ਥਿੰਕ ਇਕਨੋਮੀ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਮੇਨ ਮੁੱਦੇ ਦੇ ਤੌਰ ਦੇ ਉੱਤੇ ਦੇਖ ਕੇ ਜਿਹੜੀ ਵੋਟ ਆ ਉਹ ਪਾਈ ਆ। ਤੇ ਕੋਈ ਨਹੀਂ ਸੀ ਚਾਹ ਰਿਹਾ ਵੀ ਇਕਨੋਮੀ ਦੇ ਤੌਰ ਦੇ ਉੱਤੇ ਸੇਮ ਹਾਲਾਤ ਜਿਹੜੇ ਅਗਲੇ 4 ਸਾਲ ਬਣੇ ਰਹਿਣ, ਖਾਸ ਕਰਕੇ ਉਦੋਂ ਜਦੋਂ ਕਮਲਾ ਹੈਰਿਸ ਬਾਰ-ਬਾਰ ਇਹ ਬਿਆਨ ਦੇ ਰਹੀ ਹੋਵੇ ਵੀ ਮੈਂ ਉਸੇ ਤਰੀਕੇ ਦੇ ਨਾਲ ਪ੍ਰਸ਼ਾਸਨ ਚਲਾਉਂਗੀ ਜਿੱਦਾਂ ਬਾਈਡਨ ਹੁਣਾਂ ਨੇ ਚਲਾਇਆ ਆ। ਜੀ, ਸਾਬਕਾ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨਿੱਕੀ ਹੈਲੀ ਜੋ ਗਵਰਨਰ ਰਹਿ ਚੁੱਕੇ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ 20 ਮੈਂਬਰ ਸੀ ਉਹਨਾਂ ਦੇ। ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀਆਂ 2024 ਦੀਆਂ ਇਲੈਕਸ਼ਨਸ ਹੋਈਆਂ ਆ ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣੀ ਜਿਹੜੇ ਆ ਉਹ ਜਿੱਤੇ ਹੈਗੇ ਆ, ਤੇ ਇਹ ਗ੍ਰੇਟ ਮੂਵਮੈਂਟ ਫॉर ਡੈਮੋਕ੍ਰੇਸੀ ਆ। ਕਹਿੰਦੇ ਵੀ ਚਾਹੇ ਉਹਨਾਂ ਨੂੰ ਕਿੰਨੀਆਂ ਇੰਡਾਈਟਮੈਂਟ ਝੱਲਣੀਆਂ ਪਈਆਂ, 2 ਇੰਪੀਚਮੈਂਟਸ ਵੀ ਹੋਈਆਂ, 2 ਅਸੈਸੀਨੇਟਡ ਅਟੈਂਪਟਸ ਵੀ ਹੋਈਆਂ, ਤੇ ਇਹ ਉਹਨਾਂ ਨੇ ਸ਼ੋਅ ਕਰ ਦਿੱਤਾ ਵੀ ਹੀ ਡਿਫਾਈਡ ਗ੍ਰੈਵਿਟੀ ਵਿਦ ਹਿਜ਼ ਬਿਨ। ਸੋ
ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਨਿੱਕੀ ਹੈਲੀ ਪਹਿਲਾਂ ਕਾਫੀ ਜਿਹੜਾ ਉਹਨਾਂ ਨੂੰ ਟੱਕਰ ਦੇ ਰਹੀ ਸੀ, ਪਰ ਬਾਅਦ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਆ ਕੈਂਪੇਨ ਉਸ ਨੂੰ ਬੰਦ ਕਰਕੇ ਟਰੰਪ ਉਹਨਾਂ ਨੂੰ ਐਂਡੋਰਸ ਕਰ ਦਿੱਤਾ ਸੀ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕੋਲ 75 ਦਿਨ ਉਹ ਆਪਣੀ ਸਰਕਾਰ ਦੇ ਵਿੱਚ 4000 ਤੋਂ ਵੱਧ ਵੱਖ-ਵੱਖ ਜਿਹੜੀਆਂ ਪੋਸਟਾਂ ਆ ਵਾਈਟ ਹਾਊਸ ਦੇ ਵਿੱਚ ਟੋਟਲੀ ਚੇਂਜ ਹੋਣਗੀਆਂ ਉਹਨਾਂ ਦੇ ਲਈ। ਤੇ ਇਸ ਲਈ ਇਸ ਵਾਰ ਉਹਨਾਂ ਨੂੰ ਇਹ ਫਾਇਦਾ ਹੈਗਾ ਆ ਵੀ ਸੈਨੇਟ ਦੇ ਵਿੱਚ ਜਿਹੜੀ ਆ ਉਹਨਾਂ ਦੀ ਮੈਜੋਰਟੀ ਆ, ਸੋ ਉਹਨਾਂ ਨੂੰ ਡੈਮੋਕ੍ਰੇਟਸ ਨੂੰ ਬੜਾ ਪੁੱਛਣਾ ਨਹੀਂ ਪੈਣਾ ਜਿਹੜੀਆਂ ਆਪਣੀਆਂ ਕੈਬਨਿਟ ਲੈਵਲ ਦੀਆਂ ਹੈਗੀਆਂ ਆ। ਸੈਨੇਟ ਦੇ ਵਿੱਚ ਵੀ ਜਿਹੜੇ ਰਿਪਬਲਿਕਨਸ ਆ ਉਹ ਆਪਣਾ ਝੰਡਾ ਗੱਡ ਗਏ। 52 ਸੀਟਾਂ ਉਹਨਾਂ ਦੇ ਕੋਲ ਕਨਫਰਮ ਆ। ਹੁਣ ਆਪਾਂ 51 ਨੇ ਸੋਚ ਰਹੇ ਸੀ, 52 ਕਨਫਰਮ ਹੋ ਚੁੱਕੇ ਆ। 7 ਹਰਜੋਤ ਸਿੰਘ ਜੀ ਉਦੋਂ ਅਨਡਿਸਾਈਡਡ ਸੀ, ਉਹਨਾਂ ਵਿੱਚੋਂ ਇੱਕ ਹੋਰ ਹੋ ਗਿਆ ਜੀ। 42 ਡੈਮੋਕ੍ਰੇਟਸ ਦੇ ਕੋਲ ਆ ਹਜੇ 6 ਜਿਹੜੀਆਂ ਆ ਉਹ ਡਿਸਾਈਡ ਹੋਣੀਆਂ ਆ। ਹਾਊਸ ਦੇ ਵਿੱਚ ਵੀ 201 ਜਿੰਨੇ ਰਿਜ਼ਲਟ ਆਏ ਆ ਉਹਨਾਂ ਦੇ ਮੁਤਾਬਕ 201 ਜਿਹੜੇ ਕਾਂਗਰਸ ਦੇ ਵਿੱਚ ਰਿਪਬਲਿਕਨਸ ਆ ਇਲੈਕਟ ਹੋ ਚੁੱਕੇ ਆ, 181 ਜਿਹੜੇ ਆ ਉਹ ਡੈਮੋਕ੍ਰੇਟਸ ਇਲੈਕਟ ਹੋ ਚੁੱਕੇ ਹੈਗੇ। ਸੋ 3 ਜਿਹੜੀਆਂ ਸੈਨੇਟ ਦੀਆਂ ਸੀਟਸ ਉਹ ਵੀ ਮੈਂ ਦੱਸ ਜਾਵਾਂ। ਵੈਸਟ ਵਰਜੀਨੀਆ ਦੇ ਵਿੱਚ ਜਿਮ ਜਸਟਿਸ ਰਿਪਬਲਿਕਨ ਉਹ ਜਿੱਤੇ ਆ, ਜਿੱਥੇ ਜੋ ਮੈਂਸ਼ਨ ਹੁੰਦੇ ਸੀ। ਓਹਾਇਓ ਦੇ ਵਿੱਚ ਜਿਹੜੇ ਬਰਨੀ ਮਰੀਨੋ ਆ ਉਹਨਾਂ ਨੇ ਸੀਟ ਫਲਿਪ ਕੀਤੀ, ਉੱਥੇ ਦੇ ਜਿਹੜੇ ਇਨਕੰਬੈਂਟ ਸ਼ੈਰਡ ਬਰਾਊਨ ਉਹਨਾਂ ਨੂੰ ਹਰਾਇਆ ਆ। ਇਸੇ ਤਰੀਕੇ ਦੇ ਨਾਲ ਮੌਂਟੈਨਾ ਦੇ ਵਿੱਚ ਜੌਨ ਟੈਸਟਰ ਜਿਹੜੇ ਕਿ ਇਨਕੰਬੈਂਟ ਸੀ ਡੈਮੋਕ੍ਰੇਟ ਪਾਰਟੀ ਦੇ, ਉਹਨਾਂ ਨੂੰ ਟਿਮ ਸ਼ੀਹੀ ਉਹਨਾਂ ਨੇ ਜਿਹੜਾ ਹਰਾ ਕੇ 3 ਜਿਹੜੀਆਂ ਸੀਟਸ ਆ ਉਹਨਾਂ ਨੂੰ ਫਲਿਪ ਕੀਤਾ ਹੈਗਾ ਆ। ਤੇ ਹਰਜੋਤ ਸਿੰਘ ਜੀ ਹੋ ਸਕਦਾ ਵੀ ਜਿਹੜੀ ਨਵਾਡਾ ਦੀ ਸੈਨੇਟ ਦੀ ਸੀਟ ਆ ਉਹ ਵੀ ਜਿਹੜੀ ਉਹ ਫਲਿਪ ਹੋ ਜਾਵੇ। ਉਹਦੇ ਵਿੱਚ ਵੀ ਮਹਿਜ 1000 ਵੋਟ ਦਾ ਉੱਦਾਂ ਦੋਨਾਂ ਦੇ ਦਰਮਿਆਨ ਫਰਕ ਹੈਗਾ ਆ। ਸੈਮ ਬਰਾਊਨ ਤੇ ਜੈਕੀ ਰੋਜ਼ਨ ਦੀ ਜਿਹੜੀ ਆ ਉਹ ਇਸ ਟਾਈਮ ਜਿਹੜੀ ਉਹ ਲੱਗੀ ਹੈਗੀ ਆ। ਤੇ ਸੋ ਫਾਰ ਡੈਮੋਕ੍ਰੇਟਸ ਨੇ ਮੈਨੂੰ ਲੱਗਦਾ ਨਾ ਹੀ ਹਾਊਸ ਦੇ ਵਿੱਚ ਤੇ ਨਾ ਹੀ ਜਿਹੜੇ ਆ ਉਹ ਕਿਸੇ ਜਿਹੜੇ ਸੈਨੇਟ ਵਿੱਚ ਤਾਂ ਉਹਨਾਂ ਨੇ ਕੋਈ ਵੀ ਸੀਟ ਜਿਹੜੀ ਉਹ ਫਲਿਪ ਨਹੀਂ ਕੀਤੀ। ਹਾਊਸ ਦੇ ਵਿੱਚ ਸੋ ਫਾਰ ਆਏ ਨਤੀਜਿਆਂ 'ਚ ਰਿਪਬਲਿਕਨਸ ਨੇ 5 ਸੀਟਾਂ ਜਿਹੜੀਆਂ ਆਲਰੇਡੀ ਜਿਹੜੀਆਂ ਉਹ ਫਲਿਪ ਕੀਤੀਆਂ ਆ। ਉਹਨਾਂ ਦਾ ਆંકੜਾ 204 ਦੇ ਉੱਤੇ ਚੱਲ ਰਿਹਾ ਆ। 218 ਆ ਜਿਹੜੀ ਉਹ ਸਿੰਪਲ ਮੈਜੋਰਟੀ ਦੇ ਲਈ, 182 ਦੇ ਉੱਤੇ ਡੈਮੋਕ੍ਰੇਟਸ ਆ। ਇਹਨਾਂ ਨੇ 2 ਸੀਟਾਂ ਜਿਹੜੀਆਂ ਇਨਫੈਕਟ ਜਿਹੜੀਆਂ ਉਹ ਫਲਿਪ ਕੀਤੀਆਂ ਹੈਗੀਆਂ ਆ ਡੈਮੋਕ੍ਰੇਟਸ ਨੇ, ਤੇ ਉਹਨਾਂ ਨੇ ਜਿਹੜੀਆਂ ਉਹ 5 ਕੀਤੀਆਂ ਆ। ਅੱਗੇ 5-7 ਦਾ ਹੀ ਜਿਹੜਾ ਉਹ ਫਰਕ ਸੀਗਾ। ਸੋ ਉੱਥੇ ਜਿਹੜੀ ਚੀਜ਼ ਹੈ ਇਹ ਦੇਖਣ ਨੂੰ ਮਿਲੀ ਹੈਗੀ ਜੀ। ਸੋ ਬਿਲਕੁਲ ਜਿੰਨੇ ਇੱਕ ਜਿੱਥੇ ਆਪਾਂ ਕਹਿ ਰਹੇ ਸੀ ਵੀ ਆਹ ਸਾਨੂੰ ਕੈਂਡੀਡੇਟ ਜਾਂ ਪ੍ਰੋਪੋਜੀਸ਼ਨ ਤੇ ਵਰਕਆਊਟ ਕਰਨਾ ਚਾਹੀਦਾ ਹੈਗਾ, ਉਹ ਮੋਸਟਲੀ ਵਿੰਨੇ ਹੋਏ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਰਿਪਬਲਿਕਨਸ ਕਾਫੀ ਜ਼ਿਆਦਾ ਵੋਟਾਂ ਲੈ ਗਏ ਆ। ਇਹ ਹੁਣ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਨੂੰ ਸੋਚਣਾ ਪਊਗਾ। ਪੋਜੀਸ਼ਨ ਰਾਜਕਨਵੀਰ ਸਿੰਘ ਜੀ ਇੱਥੇ ਹੋ ਗਈ ਵੀ ਜਿਮ ਕੋਸਟਾ ਜਿਹੜੇ ਕਾਫੀ ਲੰਮੇ ਸਮੇਂ ਤੋਂ ਕਾਂਗਰਸਮੈਨ ਚੱਲੇ ਆ ਰਹੇ ਆ, ਸਹੀ ਗੱਲ, ਸਿਰਫ ਉਹ 1000 ਵੋਟਾਂ ਦੇ ਫਰਕ ਨਾਲ ਜਿੱਤੇ ਆ। ਬਹੁਤ ਜ਼ਿਆਦਾ ਕੜੀ ਟੱਕਰ ਦਿੱਤੀ ਮਾਈਕਲ ਤੇ ਮੈਨੂੰ ਇਹ ਲੱਗਦਾ ਵੀ ਜਿਮ ਕੋਸਟਾ ਡੈਮੋਕ੍ਰੇਟ ਆ, ਜਿਹੜਾ ਉਹਨਾਂ ਨੇ ਸਿੱਖ ਜੈਨੋਸਾਈਡ ਵਾਲਾ ਬਿੱਲ ਲਿਆਂਦਾ ਸੀ, ਉਹਦੇ ਕਰਕੇ ਸਿੱਖਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਜਿਮ ਕੋਸਟਾ ਨੂੰ ਵੋਟ ਪਾਈ ਆ। ਬਹੁਤ ਫਸਵੀਂ ਟੱਕਰ। ਹਾਲਾਂਕਿ ਜਿਹੜੇ ਡੇਵਿਡ ਵਲਡਾਹੋ ਆ ਪਿਛਲੀ ਵਾਰੀ 700-800 ਵੋਟ ਦੇ ਫਰਕ ਨਾਲ ਜਿੱਤੇ ਸੀ, ਇਸ ਵਾਰੀ ਉਹ ਕਾਫੀ ਵੱਡੇ ਫਰਕ ਦੇ ਨਾਲ ਜਿੱਤ ਗਏ। ਰੂਡੀ ਸਾਲਸ ਹਾਰ ਗਿਆ ਉੱਥੇ। ਪ੍ਰੋਪੋਜੀਸ਼ਨ 36 ਕੈਲੀਫੋਰਨੀਆ ਦੀ, ਤਾਂ ਕਿ ਜਿਹੜੇ ਚੋਰੀ ਚਕਾਰੀ ਕਰਦੇ ਹੈਗੇ ਆ, ਸਮੈਸ਼ ਗ੍ਰੈਬ ਕਰਦੇ ਆ, ਡਰੱਗ ਵੇਚਦੇ ਆ, ਉਹ ਜਿਹੜੀ ਫੈਲਨੀ ਲੱਗਣੀ ਚਾਹੀਦੀ ਆ, ਅੰਦਰ ਹੋਣੀ ਚਾਹੀਦੀ, ਉਹ ਪਾਸ ਹੋ ਗਈ 70% ਦੇ ਕਰੀਬ। ਡੇਵਿਡ ਵਲਡਾਹੋ ਜਿੱਤ ਗਏ, ਜਿਮ ਕੋਸਟਾ ਜਿੱਤ ਗਏ, ਜਸਮੀਤ ਕੌਰ ਬੈਂਸ ਜਿੱਤ ਗਈ ਹੈਗੀ ਆ, ਗੈਰੀ ਸਿੰਘ ਮੇਅਰ ਯੂਨੀਅਨ ਸਿਟੀ ਤੋਂ ਜਿੱਤ ਗਏ ਆ, ਜਸਪ੍ਰੀਤ ਸਿੱਧੂ ਇਹ ਉੱਥੋਂ ਫਰਿਜ਼ਨੋ ਤੋਂ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਤੋਂ, ਨਿਕ ਸਹੋਤਾ ਸਿਲਮਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਤੋਂ, ਤੇ ਫਰੀਮਾਉਂਟ ਦੇ ਮੇਅਰ ਜਿਹੜੇ ਆ ਰਾਜ ਸਲਵਾਨ, ਉਹ ਕਾਫੀ ਲੀਡ ਦੇ ਨਾਲ ਜਿਹੜੀ ਆ ਉਹ ਆਪਣੀ ਇਲੈਕਸ਼ਨ ਜਿੱਤੇ ਹੈਗੇ। ਬੌਬੀ ਐਲਨ ਸਿੰਘ ਇਸ ਤਰੀਕੇ ਨਾਲ ਐਲਗਰੋਵ ਤੋਂ ਜਿਹੜੀ ਆ ਉਸ ਦੀ ਵੀ ਉੱਥੇ ਜਿੱਤ ਹੋਈ ਆ। ਜੀ ਤੇ ਆਪਾਂ ਜਿਹੜਾ ਸਨੀ ਧਾਲੀਵਾਲ ਉਹਨਾਂ ਦਾ ਵੀ ਦੇਖ ਕੇ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਆ। ਉਹ ਵੀ ਸੈਨ ਮਕੀਨ ਦੇ ਜਿਹੜੇ ਸੁਪਰਵਾਈਜ਼ਰ ਦੀ ਜਿਹੜੀ ਚੋਣ ਆ ਉਹ ਲੜ ਰਹੇ ਸੀ। ਉਹ ਤੁਹਾਨੂੰ
ਕੁਛ ਹੀ ਜੀ ਮਿੰਟਾਂ ਦੇ ਵਿੱਚ ਜਿਹੜੇ ਉਹ ਮੈਂ ਜੀ ਤੁਹਾਨੂੰ ਸ਼ੇਅਰ ਸੋ ਕਰਦਾ। ਕੁਛ ਕੁ 1-2 ਮਿੰਟ ਹੋਰ ਇਹ ਖਬਰਾਂ ਨਾਲ ਰਿਲੇਟਡ ਕਰਕੇ ਫਿਰ ਆਪਾਂ ਜਿਹੜਾ ਸਿੱਖ ਇਸ਼ੂਜ਼ ਦੇ ਉੱਤੇ ਤੇ ਉਸ ਤੋਂ ਬਾਅਦ ਤੁਹਾਡੀਆਂ ਕਾਲਸ ਲਵਾਂਗੇ। ਸੀਸਾ ਦੇ ਜਿਹੜੇ ਡਾਇਰੈਕਟਰ ਹੈਗੇ ਆ ਯੂਐਸ ਸਾਈਬਰ ਸਿਕਿਉਰਿਟੀ ਤੇ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ ਦੇ, ਉਹਨਾਂ ਨੇ ਕਿਹਾ ਵੀ ਕੋਈ ਐਵੀਡੈਂਸ ਨਹੀਂ ਕਿਸੇ ਤਰ੍ਹਾਂ ਦੀ ਮਲੀਸ਼ੀਅਸ ਐਕਟੀਵਿਟੀ ਹੋਈ ਹੈਗੀ ਆ, ਕਿਸੇ ਤਰ੍ਹਾਂ ਦੀ ਇਲੈਕਸ਼ਨ ਦੀ ਇੰਟੈਗ੍ਰਿਟੀ ਦੇ ਉੱਤੇ ਅਸਰ ਹੋਇਆ ਆ। ਸੋ ਇਹਦੇ ਵਿੱਚ ਇਸ ਵਾਰੀ ਯੂਐਸ ਦੀ ਗਵਰਨਮੈਂਟ ਪੂਰੀ ਤਰ੍ਹਾਂ ਕਾਮਯਾਬ ਰਹੀ ਆ, ਕਿਉਂਕਿ ਬਹੁਤ ਜ਼ਿਆਦਾ ਜ਼ੋਰ ਸੀ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਨਹੀਂ ਚਾਹੁੰਦਾ ਸੀ ਵੀ ਇਹ ਬਿਲਕੁਲ ਜੋ ਲਾਸਟ ਇਲੈਕਸ਼ਨ ਟਾਈਮ ਹੋਇਆ ਉਹ ਇਸ ਟਾਈਮ ਵੀ ਇਦਾਂ ਹੋਵੇ। ਸੋ ਇਸ ਵਾਰੀ ਇਲੈਕਸ਼ਨ ਕਾਊਂਟ ਕਰਨ ਦੇ ਵਿੱਚ ਇਲੈਕਸ਼ਨ ਦੀ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਆ ਬਹੁਤ ਜ਼ਿਆਦਾ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣਾ ਜ਼ੋਰ ਲਾਇਆ ਹੋਇਆ ਸੀਗਾ। ਤੇ ਸਨੀ ਧਾਲੀਵਾਲ ਉਹ ਜਿਹੜੇ ਡਿਸਟ੍ਰਿਕਟ 3 ਦੇ ਸੁਪਰਵਾਈਜ਼ਰ ਦੇ ਵਿੱਚ ਇਸ ਟਾਈਮ 50.7% ਵੋਟਾਂ ਦੇ ਨਾਲ ਅੱਗੇ ਆ। ਸੋ ਹੋਪਫੁਲੀ ਉਹਨਾਂ ਨੇ ਜਿਹੜਾ ਉਹ ਜਿੱਤ ਜਾਣਾ। 500 ਵੋਟ ਦੇ ਨਾਲ ਉਹ ਰਾਈਟ ਨਾਓ ਆਪਣੇ ਜਿਹੜੇ ਨੀਅਰੈਸਟ ਕੰਟੈਂਡਰ ਆ ਉਹਨਾਂ ਤੋਂ ਅੱਗੇ ਚੱਲ ਰਹੇ ਆ। ਸੋ ਸਟੀਵ ਡਬਰਨ 16,663 ਤੇ ਜਿਹੜੇ ਸਨੀ ਧਾਲੀਵਾਲ ਆ 17,137 ਵੋਟਾਂ ਦੇ ਉੱਤੇ ਚੱਲ ਰਹੇ ਆ। ਅਜੇ ਕਾਊਂਟਿੰਗ ਹਰਜੋਤ ਸਿੰਘ ਜੀ ਪੂਰੀ ਨਹੀਂ ਹੋਈ। ਇਹ ਅਨਅਫੀਸ਼ੀਅਲ ਕਹਿ ਸਕਦੇ ਹਾਂ ਵੀ ਰਿਜ਼ਲਟਸ ਹੈਗੇ ਆ। 40.5% ਟਰਨ ਆਊਟ ਰਿਹਾ ਆ। ਬੈਲਟਸ ਜਿਹੜੇ ਆ ਉਹ 1,53,496 ਉਹ ਕਾਊਂਟ ਹੋ ਚੁੱਕੇ ਆ। ਰਜਿਸਟਰਡ ਵੋਟਰ ਸੈਨ ਮਕੀਨ ਕਾਊਂਟੀ ਦੇ ਵਿੱਚ 3,78,657 ਸੀਗੇ ਜੀ। ਜੀ ਕੈਪੀਟਲ ਦੇ ਉੱਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੇ ਕੰਸਟਰਕਸ਼ਨ ਵਰਕਰਸ ਆ ਉਹਨਾਂ ਨੇ ਆਲਰੇਡੀ ਪ੍ਰਪੇਅਰ ਕਰਨਾ ਸ਼ੁਰੂ ਕਰ ਦਿੱਤਾ ਆ ਟਰਾਂਸਫਰ ਆਫ ਪਾਵਰ ਦੇ ਲਈ। ਜੋ ਉਹਨਾਂ ਨੇ ਸਟੇਜ ਸੈੱਟ ਕਰਨੀ ਆ ਜਾਂ ਜੋ ਕੁਝ ਵੀ ਪਰੇਡ ਜਿੱਥੋਂ ਲੰਘਣੀ ਆ ਉਸ ਸਾਰੇ ਕਾਸੇ ਦੇ ਲਈ ਜਦੋਂ ਇਨੋਗ੍ਰੇਸ਼ਨ ਹੋਣੀ ਆ ਜਨਵਰੀ 6 ਨੂੰ। ਤੇ ਇਸ ਤੋਂ ਅੱਗੇ ਬਹੁਤ ਸਾਰੇ ਦੁਨੀਆ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਵਧਾਈਆਂ ਦੇਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ। ਕਮਲਾ ਹੈਰਿਸ ਹੁਣੀ ਅੱਜ ਬਾਅਦ ਦੁਪਹਿਰ ਦੇ ਵਿੱਚ ਆਪਣੀ ਜਿਹੜੀ ਹਾਰ ਆ ਉਹਦੇ ਸੰਬੰਧ ਦੇ ਵਿੱਚ ਉਹ ਆਪਣਾ ਜੋ ਵੀ ਆ ਭਾਸ਼ਣ ਉਹ ਦੇਣਗੇ। ਤੇ ਮਲਾਨੀਆ ਟਰੰਪ ਦੇ ਹੋਮ ਟਾਊਨ ਦੇ ਵਿੱਚ ਸਲੋਵੇਨੀਆ ਤੋਂ ਰਹਿਣ ਵਾਲੀ ਆ ਮਲਾਨੀਆ ਟਰੰਪ, ਤੇ ਉੱਥੇ ਬਹੁਤ ਜਿੱਦਾਂ ਆਪਣੇ ਭੰਗੜੇ ਪੈਂਦੇ ਹੁੰਦੇ ਆ ਉਦਾਂ ਉੱਥੇ ਕੇਕ ਕਟਿੰਗ ਹੋਰ ਬਹੁਤ ਖੁਸ਼ੀ ਆ ਇਹ ਜੀ ਸਾਡਾ ਜਵਾਈ ਜਿੱਤ ਗਿਆ ਹੈਗਾ। ਸੋ ਉੱਥੇ ਦੇ ਜਿਹੜੇ ਲੋਕ ਆ ਸਹੀ ਗੱਲ ਆ। ਤੇ ਸਾਬਕਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਜਾਰਜ ਬੁਸ਼ ਉਹਨਾਂ ਨੇ ਵੀ ਟਰੰਪ ਉਹਨਾਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਨੇ ਕਿਹਾ ਵੀ ਮੈਂ ਤੇ Laura Bush join our fellow citizens in praying for the success of our new leaders at all levels of government। ਹਾਲਾਂਕਿ ਪ੍ਰੈਜ਼ੀਡੈਂਟ ਬੁਸ਼ ਉਹਨਾਂ ਦੇ ਸਾਥੀ ਵਾਈਸ ਪ੍ਰੈਜ਼ੀਡੈਂਟ ਡਿਕ ਚੈਨੀ ਨੇ ਕਮਲਾ ਹੈਰਿਸ ਨੂੰ ਐਂਡੋਰਸ ਕੀਤਾ ਸੀਗਾ, ਪਰ ਬੁਸ਼ ਉਹਨਾਂ ਨੇ ਜਿਹੜੀਆਂ ਆ ਵਧਾਈਆਂ ਦਿੱਤੀਆਂ ਹੈਗੀਆਂ ਜੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਕੋਨਮੀ ਦਾ ਜਿਹੜਾ ਮੁੱਦਾ ਜਿੱਦਾਂ ਮੈਂ ਕਿਹਾ ਵੀ ਪਹਿਲੋਂ ਬੜਾ ਜਿਹੜਾ ਅਹਿਮ ਰਿਹਾ। ਇਕੋਨਮੀ ਦੇ ਵਿੱਚ 2/3 ਯਾਨੀ ਕਿ 60% ਤੋਂ ਵੱਧ ਲੋਕ 66% ਲੋਕ ਇਹ ਮੰਨਦੇ ਸੀ ਵੀ ਨਾਟ ਸੋ ਗੁੱਡ ਤੇ ਪੂਅਰ ਤੌਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਦੂਜੇ ਪਾਸੇ 1/3 ਕਹਿੰਦੇ ਸੀਗੇ ਵੀ ਨਹੀਂ ਬੜੀ ਵਧੀਆ ਹੈ, ਐਕਸੀਲੈਂਟ ਤੇ ਗੁੱਡ ਕੰਡੀਸ਼ਨਸ ਆ। ਤੇ ਉਹਨਾਂ ਦੇ ਵਿੱਚ ਆਪਾਂ ਕਹਿ ਸਕਦੇ ਵੀ ਉਹਨਾਂ ਵੋਟਰਸ ਨੇ ਟਰੰਪ ਦੇ ਹੱਕ ਦੇ ਵਿੱਚ ਵੋਟ ਪਾਈ ਆ। ਕਮਲਾ ਹੈਰਿਸ ਹੋਣਾ ਦੀ ਕਾਰਜਕਾਰੀ ਕਾਫੀ ਨਿਰਾਸ਼ਾਜਨਕ ਜਿਹੜੀ ਉਹ ਰਹੀ ਆ। ਉਹ ਜੋ ਬਾਈਡਨ ਹੋਣਾ ਦੇ ਰੈਕਡ ਨੂੰ ਵੀ ਕਿਸੇ ਪਾਸੇ ਬੀਟ ਨਹੀਂ ਜਿਹੜੇ ਉਹ ਕਰ ਸਕੇ। ਇੱਥੋਂ ਤੱਕ ਕਿ ਅਕਸਰ ਜਿਹੜੇ ਡੈਮੋਕ੍ਰੇਟਸ ਆ ਇਹ ਕਹਿੰਦੇ ਰਹਿੰਦੇ ਆ ਵੀ ਸਾਨੂੰ ਜਿਹੜੀ ਹਮੇਸ਼ਾ ਪਾਪੂਲਰ ਵੋਟ ਜਿਹੜੀ ਉਹ ਜ਼ਿਆਦਾ ਮਿਲਦੀ ਆ, ਪਰ ਇਸ ਵਾਰ ਜਿਹੜੇ ਟਰੰਪ ਹੋਣਾ ਨੇ ਉਹ ਵੀ ਧੋਣੇ ਜਿਹੜੇ ਉਹ ਧੋ ਦਿੱਤੇ। 66 ਮਿਲੀਅਨ ਤੇ 785,178 ਵੋਟਾਂ ਹੁਣ ਤੱਕ ਕਮਲਾ ਹੈਰਿਸ ਦੇ ਹੱਕ 'ਚ ਭੁਗਤੀਆਂ ਆ, ਤੇ ਟਰੰਪ ਹੋਣਾ ਦੇ ਹੱਕ 'ਚ 71 ਮਿਲੀਅਨ 672,000 ਤੇ 858 ਵੋਟਾਂ ਜਿਹੜੀਆਂ ਉਹਨਾਂ ਦੇ ਹੱਕ ਦੇ ਵਿੱਚ ਆਈਆਂ ਹੈਗੀਆਂ ਆ। ਸੋ ਡੋਨਲਡ ਟਰੰਪ ਹੋਣਾ ਨੇ ਨਾ ਕਿ ਇਕੱਲੀ ਜਿਹੜੀ ਇਲੈਕਟਰਲ ਵੋਟ ਜਿੱਤੀ ਆ, ਪਾਪੂਲਰ ਵੋਟ ਦੇ ਵਿੱਚ ਵੀ ਇਸ ਵਾਰ ਉਹ ਜੇਤੂ ਰਹੇ ਨੇ। ਸੋ 5 ਮਿਲੀਅਨ ਵੋਟਾਂ ਦਾ ਫਰਕ ਆ ਅਜੇ ਤਾਈਂ ਹੈਗਾ। ਅਜੇ ਕਾਊਂਟਿੰਗ ਜਿਹੜੀ ਹਰਜੋਤ ਸਿੰਘ ਜੀ ਪੂਰੀ ਹੋਣੀ ਆ। ਸੋ ਇਸ ਨੂੰ ਕਈ ਦਿਨ ਜਿਹੜੇ ਉਹ ਲੱਗ ਜਾਣੇ। ਐਗਜ਼ੈਕਟ ਆંકੜਾ ਆਪਾਂ ਨੂੰ ਕੁਝ ਦਿਨਾਂ ਬਾਅਦ ਹੀ ਜਿਹੜਾ ਉਹ ਪਤਾ ਲੱਗ ਸਕੇਗਾ। ਸੋ ਜੋਸ਼ ਹਾਰਡਰ ਨੇ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਉਹਨਾਂ ਨੇ ਵੀ ਜਿੱਤ ਪ੍ਰਾਪਤ ਕੀਤੀ। ਉਹ ਵੀ ਜਿਹੜੇ ਸਿੱਖ ਜੈਨੋਸਾਈਡ ਦੇ ਬਿੱਲ ਦੇ ਹੱਕ ਦੇ ਵਿੱਚ ਜਿਹੜੇ ਉਹ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਜਿਹੜੀਆਂ ਉਹ ਚੱਲ ਰਹੀਆਂ ਆ। ਬੌਂਡਸ ਦਾ ਜਿੱਦਾਂ ਤੁਸੀਂ ਦੱਸਿਆ ਇੱਕ ਵਾਰੀ ਫਿਰ ਆਪਾਂ ਕਲੀਅਰ ਕਰ ਦਿੰਨੇ ਆ। ਜਿਹੜਾ ਬੌਂਡ 2 ਆ ਉਹ ਵੀ ਵਿਨ ਹੋਇਆ ਆ। ਬੌਂਡ 2 ਸੀਗਾ ਪਬਲਿਕ ਸਕੂਲ ਤੇ ਕਾਲਜ ਫੈਸਿਲਿਟੀਜ਼। ਆਪਾਂ ਕੈਲੀਫੋਰਨੀਆ ਦੇ ਬੌਂਡਸ ਦੀ ਹੁਣ ਗੱਲ ਕਰ ਰਹੇ ਆ। ਉਹਦਾ ਬੌਂਡ 3 ਜਿਹੜਾ ਸੀਗਾ
ਪ੍ਰੋਪੋਜੀਸ਼ਨ 3 ਸੌਰੀ ਜਿਹੜੇ ਕਨਸਟੀਟਿਊਸ਼ਨਲ ਰਾਈਟ ਟੂ ਮੈਰਿਜ ਉਹਨਾਂ ਦੀ ਜਿੱਤ ਹੋਈ ਆ। ਜਿਹੜਾ ਪ੍ਰੋਪ 4 ਸੀਗਾ ਬੌਂਡ ਫਾਰ ਵਾਟਰ ਫਾਇਰ ਐਂਡ ਕਲਾਈਮੇਟ ਰਿਸਕ ਉਸ ਦੀ ਜਿੱਤ ਹੋਈ ਆ। ਬੌਂਡ ਫਾਰ ਜਿਹੜਾ ਪ੍ਰੋਪ 5 ਸੀਗਾ ਬੌਂਡ ਫਾਰ ਅਫੋਰਡੇਬਲ ਹਾਊਸਿੰਗ ਐਂਡ ਇਨਫਰਾਸਟਰਕਚਰ ਉਸ ਦਿਨ ਲੋਕਾਂ ਨੇ ਨਾ ਕਰ ਦਿੱਤੀ ਆ। ਐਲੀਮੀਨੇਟ ਜਿਹੜੇ ਕੈਦੀਆਂ ਤੋਂ ਕੰਮ ਕਰਾਉਣ ਵਾਲੀ ਚੀਜ਼ ਨੂੰ ਐਲੀਮੀਨੇਟ ਕਰਨ ਵਾਲੇ ਦੇ ਉੱਤੇ ਵੀ ਲੋਕਾਂ ਨੇ ਨਾ ਕੀਤੀ ਆ। ਮਿਨੀਮਮ ਰੇਜ਼ ਨੂੰ ਵਧਾਉਣ ਵਾਲਾ ਜਿਹੜੇ ਪ੍ਰੋਪ 32 ਸੀ ਉਹ ਵੀ ਲੋਕਾਂ ਨੇ ਨਾ ਕੀਤੀ ਆ। ਲੋਕਲ ਗਵਰਨਮੈਂਟ ਰੈਜ਼ੀਡੈਂਸ਼ੀਅਲ ਰੈਂਟ ਕੰਟਰੋਲ ਕਰ ਸਕਦੀ ਹੈ ਕਿ ਨਹੀਂ ਪ੍ਰੋਪ 33 ਦੇ ਉੱਤੇ ਉਸ ਦੇ ਉੱਤੇ ਵੀ ਲੋਕਾਂ ਨੇ ਨਾ ਦੇ ਵਿੱਚ ਵੋਟ ਪਾਈ ਹੈ। 61% ਤੋਂ ਵੱਧ ਜਿਹੜੀਆਂ ਉਸ ਦੇ ਵਿੱਚ ਵੋਟਾਂ ਪਾਈਆਂ ਆ। ਸਪੈਂਡਿੰਗ ਆਫ ਪ੍ਰਿਸਕ੍ਰਿਪਸ਼ਨ ਰੈਵਨਿਊ ਪ੍ਰੋਪ ਜਿਹੜਾ 34 ਸੀ ਉਸ ਦੇ ਵਿੱਚ ਲੋਕਾਂ ਨੇ ਹਾਂ ਕੀਤੀ ਆ। ਪਰਮਾਨੈਂਟ ਫੰਡਿੰਗ ਫॉर ਮੈਡੀਕੈਲ ਇਸ ਦੀ ਕੋਈ ਵਿਰੋਧਤਾ ਨਹੀਂ ਸੀਗੀ ਪਰ ਇਹ 67% ਵੋਟਾਂ ਦੇ ਨਾਲ ਜਿਹੜਾ ਇਸ ਨੇ ਯੈਸ ਪ੍ਰੋਪ 35 ਜਿਹੜੀ ਉਹ ਵਿਨ ਹੋਈ ਆ। ਤੇ ਪ੍ਰੋਪ 36 ਜਿਹੜੀ ਡਰੱਗ ਤੇ ਜਿਹੜੇ ਚੋਰੀ ਦੇ ਕ੍ਰਾਈਮਸ ਆ ਉਸ ਦੇ ਵਿੱਚ ਵੱਧ ਜਿਹੜੀ ਸਜ਼ਾ ਨੂੰ ਲੈ ਕੇ ਉਹ ਵੀ ਲੋਕਾਂ ਨੇ ਓਵਰਵੈਲਮਿੰਗਲੀ 70% ਤੋਂ ਵੱਧ ਲੋਕਾਂ ਨੇ ਜਿਹੜੀ ਇਸ ਨੂੰ ਵੋਟ ਪਾ ਕੇ ਉਸ ਨੂੰ ਹਾਂ ਜਿਹੜਾ ਆ ਕਰਕੇ ਉਸ ਨੂੰ ਵਿਨ ਕਰਾਇਆ ਹੈਗਾ। ਜੀ ਬਿਲਕੁਲ 36 ਨੂੰ ਲੈ ਕੇ ਕਹਿੰਦੇ ਵੀ ਕੈਲੀਫੋਰਨੀਅਨਸ ਜਿਹੜੇ ਆ ਉਹ ਟਫਰ ਔਨ ਕ੍ਰਾਈਮ। ਕਾਰਨ ਕੀ ਆ ਵੀ ਬਲੀਕ ਡਾਊਨਟਾਊਨਸ ਐਂਡ ਅਟੈਂਸ਼ਨ ਗੈਟਿੰਗ ਰੀਟੇਲ ਥੈਫਟਸ। ਡਾਊਨਟਾਊਨ ਤਾਂ ਸਾਰੇ ਖਤਮ ਹੀ ਕਰਤੇ ਤੇ ਸਮੈਸ਼ ਐਂਡ ਗ੍ਰੈਬ ਜੋ ਹੋਇਆ ਤੇ ਇੱਥੇ ਦੇਖ ਲਓ ਵੀ ਫੈਂਟਲਿਨ ਓਵਰਡੋਜ਼ ਬਹੁਤ ਜ਼ਿਆਦਾ ਵਧੀ ਹੈਗੀ ਆ। ਹੋਮਲੈਸਨੈਸ ਬਹੁਤ ਜ਼ਿਆਦਾ ਵਧੀ ਹੈਗੀ ਆ ਕੈਲੋਮੀਟਰਸ ਦੇ ਮੁਤਾਬਕ। ਸੋ ਇੰਨਾ ਜ਼ਿਆਦਾ ਲੋਕਾਂ 'ਚ ਗੁੱਸਾ ਸੀ 70% ਲੋਕਾਂ ਨੇ ਇਹਦੇ ਹੱਕ ਦੇ ਵਿੱਚ ਵੋਟਾਂ ਪਾਈਆਂ। ਜਿਹੜੇ ਰੀਕਾਲ ਵਾਲੇ ਵੀ ਸੀ ਰਾਜਕਨਵੀਰ ਸਿੰਘ ਜੀ 2 ਰੀਕਾਲ ਸੀਗੀਆਂ। ਪੈਮਲਾ ਪ੍ਰਾਈਸ ਅਲਾਮੀਡਾ ਕਾਉਂਟੀ ਦੀ ਡਿਸਟ੍ਰਿਕਟ ਅਟਾਰਨੀ ਜਿਹੜੇ ਪੁਲਿਸ ਵਾਲੇ ਕਿਸੇ ਬੰਦੇ ਨੂੰ ਅਰੈਸਟ ਕਰਦੇ ਸੀ ਭਾਈ ਇਹਨੇ ਰੇਪ ਕੀਤਾ ਉਹਦੇ ਤੇ ਵੀ ਉਹ ਚਾਰਜ ਨਹੀਂ ਲਾਉਂਦੀ ਸੀ। ਸੋ ਉਹਨੂੰ ਜਿਹੜਾ ਰੀਕਾਲ ਕੀਤਾ ਗਿਆ ਉਹਦਾ ਹੋ ਗਿਆ ਕੰਮ ਉਹਦਾ ਵੀ ਕੰਮ ਹੋ ਗਿਆ। ਓਕਲੈਂਡ ਦੀ ਜਿਹੜੀ ਮੇਅਰ ਆ ਉਹਦਾ ਵੀ ਜਿਹੜਾ ਕੰਮ ਹੋ ਗਿਆ ਉਹਦੇ ਤੇ FBI ਨੇ ਛਾਪਾ ਮਾਰਿਆ ਸੀਗਾ ਜੀ। ਉਹਦੇ ਪਿੱਛੇ ਸਕੈਂਡਲ ਵੀ ਨਿਕਲਿਆ ਸੀ ਕਿਸ ਤਰ੍ਹਾਂ ਗਾਰਬੇਜ ਵਾਲੀ ਜਿਹੜੀ ਕੰਪਨੀ ਕੰਟਰੈਕਟ ਲੈ ਕੇ ਜਿਹੜਾ ਹੋਇਆ ਸੀ। ਸੋ ਹੁਣ ਆਪਾਂ ਥੋੜਾ ਜਿਹਾ ਡਿਸਕਸ ਕਰ ਲਈਏ ਸਿੱਖ ਇਸ਼ੂਜ਼ ਨੂੰ ਲੈ ਕੇ। ਹਰਜੋਤ ਸਿੰਘ ਜੀ ਇੱਕ ਚੀਜ਼ ਓਵਰਵਿਊ ਦੇਖ ਕੇ ਤੇ ਮੈਂ ਇਸ ਦੇ ਵਿੱਚ ਆਪਾਂ ਅੱਗੇ ਵਧਣਾ ਚਾਹੁੰਦਾ ਆ। ਇਹ ਆਈ ਥਿੰਕ ਅੰਕੜਾ ਬੜਾ ਇੰਪੋਰਟੈਂਟ ਆ ਕਿਉਂਕਿ ਜਿੱਦਾਂ ਤੁਸੀਂ ਕਿਹਾ ਸੀ ਨਾ ਵੀ ਡੈਮੋਕ੍ਰੇਟਾਂ ਨੂੰ ਵੀ ਜਿਹੜਾ ਉਹ ਦੇਖਣਾ ਪੈਣਾ ਸੋਚਣਾ ਪੈਣਾ ਵੀ ਉਹਨਾਂ ਨੇ ਕੀ ਇਸ ਦੇ ਵਿੱਚ ਕੀਤਾ ਆ। 2020 ਦੀ ਇਲੈਕਸ਼ਨ ਦੇ ਵਿੱਚ ਟਰੰਪ ਹੁਣਾਂ ਨੂੰ 6 ਮਿਲੀਅਨ ਵੋਟਾਂ ਜਿਹੜੀਆਂ ਓਵਰਆਲ ਪਈਆਂ ਸੀਗੀਆਂ। ਕੁੱਲ ਮਿਲਾ ਕੇ 34% ਜਿਹੜੀ ਵੋਟ ਆ ਉਹ ਪਈ ਸੀਗੀ। ਅੱਜ ਦੇ ਆંકੜੇ ਦੇ ਵਿੱਚ ਕਿਉਂਕਿ ਅਜੇ ਪਾਰਸ਼ਲ ਆ ਅਜੇ ਸਾਰੀਆਂ ਗਿਣੀਆਂ ਨਹੀਂ ਗਈਆਂ ਪਰ ਜਿੰਨੀਆਂ ਹੁਣ ਤੱਕ ਹੋਈਆਂ 40% ਉਹਨਾਂ ਨੂੰ ਵੋਟ ਪਈ ਆ। ਸੋ ਕਹਿਣ ਦਾ ਮਤਲਬ ਆ ਵੀ ਉਹਨਾਂ ਨੇ 6 ਤੋਂ 7% ਕੈਲੀਫੋਰਨੀਆ ਦੇ ਵਿੱਚ ਵੋਟ ਜਿਹੜੀ ਉਹਨਾਂ ਦੀ ਵਧੀ ਹੈਗੀ ਆ। ਇਹ ਤੋਂ ਕੱਲ ਵੀ ਆਪਾਂ ਜਦੋਂ ਕਾਲਜ ਲੈ ਰਹੇ ਸੀ ਹਰਜੋਤ ਸਿੰਘ ਜੀ ਤਾਂ ਉੱਥੇ ਬਹੁਤ ਸਾਰੇ ਲੋਕਾਂ ਨੇ ਆਪਣਾ ਦੱਸਿਆ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਪਾਰਟੀ ਆਪਣੀ ਚੇਂਜ ਕੀਤੀ ਆ ਕਿਉਂ ਦੂਜੇ ਪਾਸੇ ਜਿਹੜੀ ਉਹ ਵੋਟ ਆ ਪਾ ਰਹੇ ਆ। 13 ਦਸੰਬਰ ਨੂੰ ਆਪਣੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਰਿਜ਼ਲਟਸ ਆ ਉਹਨਾਂ ਨੂੰ ਇਵੈਂਚੁਅਲੀ ਸਰਟੀਫਾਈ ਜਿਹੜਾ ਉਹ ਕੀਤਾ ਜਾਣਾ ਹੈਗਾ ਆ ਤੇ ਇਹ ਆંકੜਾ ਜੇ ਲਗਾਤਾਰ ਐਵਰੀ ਡੇ ਜਿਹੜਾ ਉੱਥੇ ਵੱਧਦਾ ਜਾਣਾ ਆ। ਪਰ ਇਹ ਇੱਕ ਵੱਡੀ ਜਿਹੜੀ ਰਿਪਬਲਿਕਨਸ ਦੇ ਲਈ ਇੱਥੇ ਜਿੱਤ ਕਹੀ ਜਾ ਸਕਦੀ ਆ। ਚਲੋ ਓਵਰਆਲ ਤਾਂ ਉਹ ਟਰੰਪ ਹੁਣੀ ਜਿੱਤੇ ਹੀ ਆ ਪਰ ਇੱਥੇ ਵੀ ਲੋਕਾਂ ਨੇ 7% ਵੱਧ ਲੋਕਾਂ ਨੇ ਜਿਹੜੇ ਟਰੰਪ ਹੁਣਾਂ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। ਜੀ ਹਰਜੋਤ ਸਿੰਘ ਜੀ ਹੁਣ ਆਪਾਂ ਜਿਹੜਾ ਅਗਲਾ ਇਸ਼ੂ ਆ ਇਹ ਬਹੁਤ ਇੰਪੋਰਟੈਂਟ ਆ। ਆਪਾਂ ਨੂੰ ਰਾਤੀ ਵੀ ਲੋਕਾਂ ਦਾ ਫਿਕਰ ਸੀ ਵੀ ਸਿੱਖ ਇਸ਼ੂਜ਼ ਨੂੰ ਲੈ ਕੇ ਕੀ ਹੋਊਗਾ, ਨਿਖਲ ਗੁਪਤਾ ਵਾਲੇ ਇਸ਼ੂ ਨੂੰ ਲੈ ਕੇ ਕੀ ਕੁਝ ਹੋਊਗਾ। ਕਾਫੀ ਕੁਝ ਚੇਂਜ ਹੋਣਾ ਹੈਗਾ। ਸਾਨੂੰ ਜਿਹੜੀ ਜਿੰਦਾਬਾਦ ਮੁਰਦਾਬਾਦ ਆ ਉਹ ਬੰਦ ਕਰਨੀ ਪੈਣੀ ਹੈਗੀ ਆ। ਬੰਦ ਨਹੀਂ ਕਰਨੀ ਤੇ ਘੱਟੋ ਘੱਟ ਸਾਨੂੰ ਅਕਲ ਦੇ ਨਾਲ ਕੰਮ ਕਰਨਾ ਪੈਣਾ। ਜੋ ਕੁਝ ਕੈਨੇਡਾ 'ਚ ਮੰਦਿਰ ਦੇ ਬਾਹਰ ਵਾਪਰਿਆ ਉਸਨੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਹੈਗਾ। ਜੋ ਮਰਜ਼ੀ ਕਹੀ ਜਾਣ ਨਹੀਂ ਜੀ ਅਸੀਂ ਬਿਲਕੁਲ ਉੱਥੇ ਮੰਦਿਰ ਦੇ ਵਿੱਚ ਨਹੀਂ ਗਏ। ਸਾਨੂੰ ਸਾਰਿਆਂ ਨੂੰ ਪਤਾ ਕੋਈ ਮੰਦਿਰ ਦੇ ਵਿੱਚ ਨਹੀਂ ਗਿਆ ਪਰ ਜਿਸ ਹਿਸਾਬ ਦੇ ਨਾਲ ਇੰਡੀਆ ਦੇ ਫੋਰਨ ਮਿਨਿਸਟਰ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਆ ਵੀ ਮੰਦਿਰ ਦੀ ਭੰਨ ਤੋੜ ਕੀਤੀ ਗਈ। ਨੋਟ ਏ ਸਿੰਗਲ ਕਿੱਟ ਵੀ ਉੱਥੇ ਜਿਹੜੀ ਛੇੜੀ ਗਈ ਹੈ। ਪਰ ਜਿਸ ਹਿਸਾਬ ਦੇ ਨਾਲ ਜਦੋਂ ਇੰਡੀਅਨ ਕੌਂਸਲੇਟ ਉੱਥੇ ਗਿਆ ਸੀ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਨੇ ਮੋਸਟਲੀ ਹਰਿਆਣਾ ਦੇ ਨੌਜਵਾਨਾਂ ਨੂੰ ਇਕੱਠਾ ਕੀਤਾ। ਉਹਨਾਂ ਨੇ ਕਿਸ ਹਿਸਾਬ ਦੇ ਨਾਲ ਗਾਲਾਂ ਕੱਢੀਆਂ ਕਿਸ ਹਿਸਾਬ ਦੇ ਨਾਲ ਗੁਰਦੁਆਰਿਆਂ ਨੂੰ ਕਿਹਾ ਗਿਆ ਵੀ ਇੰਡੀਆ ਦੀ ਮਿਲਟਰੀ ਆ ਕੇ ਅਟੈਕ ਕਰਦਾ। ਸੋ ਉਹਨਾਂ ਨੇ ਫੌਜ ਆਪਣੀ ਤਿਆਰ ਕਰ ਲਈ ਆ। ਸੋ ਹੁਣ ਸਾਨੂੰ ਸਿੱਖਾਂ ਨੂੰ ਇਹ ਸੋਚਣਾ ਪੈਣਾ ਵੀ ਜਿੱਥੇ ਵੀ ਕਿਤੇ ਅਸੀਂ ਪ੍ਰੋਟੈਸਟ ਕਰਨ ਜਾਂਦੇ ਆ ਪਹਿਲੀ ਗੱਲ ਤਾਂ ਕਿਸੇ ਧਾਰਮਿਕ ਜਗ੍ਹਾ ਤੇ ਨਾ ਜਾਈਏ। ਦੂਸਰੀ ਜਗ੍ਹਾ ਇੰਡੀਅਨ ਕੌਂਸਲੇਟ ਜਿੱਥੇ ਵੀ ਜਾਂਦੇ ਤੁਹਾਡਾ ਉੱਥੇ ਵੀ ਵਿਰੋਧ ਹੋਊਗਾ। ਉਹਨਾਂ ਨੇ ਤਿਆਰ ਕਰ ਲਏ ਆ ਬੰਦੇ ਤੇ ਸਾਨੂੰ ਵਾਇਲੈਂਸ ਤੋਂ ਬਚਣਾ ਪਊਗਾ।
ਕਿਉਂਕਿ ਹੁਣ ਇੰਡੀਆ ਦੀ ਸਰਕਾਰ ਦਾ ਪੂਰਾ ਜ਼ੋਰ ਲੱਗਾ ਆ ਵੀ ਇਹ ਵਾਇਲੈਂਟ ਪੀਪਲ ਹੈਗੇ ਆ ਤੇ ਇਹ ਜਿਹੜੇ ਸ਼ੋਅ ਆ ਕਰੀਏ। ਜਿਹੜੇ ਹਿੰਦੂ ਕੈਨੇਡਾ ਜਾਂ ਅਮਰੀਕਾ 'ਚ ਵਸਦੇ ਆ ਉਹਨਾਂ ਨੂੰ ਖਤਰਾ ਹੈਗਾ ਇਹਨਾਂ ਤੋਂ। ਸੋ ਇਹ ਸਾਨੂੰ ਸੋਚਣ ਵਾਲੀ ਗੱਲ ਆ। ਤੁਸੀਂ ਜੋ ਮਰਜ਼ੀ ਕਹੀ ਜਾਓ, ਸਾਡੇ ਉਲਟ ਵੀ ਬੋਲ ਲਿਓ, ਪਰ ਰਿਐਲਿਟੀ ਇਹ ਹੈਗੀ ਆ। ਇਸ ਚੀਜ਼ ਨੇ ਨੁਕਸਾਨ ਬਹੁਤ ਕੀਤਾ, ਸਾਨੂੰ ਨਹੀਂ ਜਾਣਾ ਚਾਹੀਦਾ ਸੀ। ਬਾਅਦ ਦੇ ਵਿੱਚ ਤੁਸੀਂ ਦੇਖ ਲਓ ਜਿਸ ਹਿਸਾਬ ਦੇ ਨਾਲ 1000 ਤੋਂ ਵੱਧ ਲੋਕਾਂ ਨੇ ਮਾਲਟਨ ਗੁਰੂ ਘਰ ਨੂੰ ਰੋਕਿਆ, ਉੱਥੇ ਗਾਲਾਂ ਕੱਢੀਆਂ ਸਿੱਖਾਂ ਨੂੰ, ਉਹ ਕਿਤੇ ਵੀ ਮੀਡੀਆ 'ਚ ਨਹੀਂ ਆਇਆ। ਬਹੁਤ ਘੱਟ ਜਿਹੜਾ ਗਲੋਬਲ ਮੀਡੀਆ ਉਹਦੇ ਵਿੱਚ ਆਇਆ, ਠੀਕ ਹੈ ਕਿ ਨਹੀਂ। ਸੋ ਉਹ ਆਪਣਾ ਜਿਹੜਾ ਆ ਸ਼ੋਅ ਕਰ ਗਏ ਲੋਕਾਂ ਨੂੰ ਵੀ ਦੇਖੋ ਜੀ ਇਹ ਇਦਾਂ ਦੇ ਬੰਦੇ ਆ। ਹੁਣ ਅਮਰੀਕਾ ਦੀ ਇਲੈਕਸ਼ਨ ਦੇ ਵਿੱਚ ਜੋ ਕੁਝ ਵਾਪਰਿਆ ਸਾਰਾ ਕੁਝ ਉੱਪਰ ਥੱਲੇ ਹੋ ਗਿਆ। ਸਿੱਖ ਕਾਕਸ ਨੇ ਬਿੱਲ ਲੈ ਕੇ ਆਂਦੇ, ਸਿੱਖ ਜੈਨੋਸਾਈਡ ਵਾਲਾ, ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ। ਪਿਛਲੇ 10 ਸਾਲਾਂ ਤੋਂ ਸਿੱਖ ਕਾਕਸ ਨੂੰ ਬਦਨਾਮ ਕੀਤਾ ਜਾ ਰਿਹਾ ਵੀ ਦੇਖੋ ਜੀ ਇਹ ਤਾਂ ਭਾਰਤ ਸਰਕਾਰ ਦੀ ਆ। ਦੂਸਰੇ ਪਾਸੇ ਸਮੋਸਾ ਕਾਕਸ ਜਿਹੜੀ ਇੰਡੀਅਨਸ ਨੇ ਬਣਾਈ ਹੋਈ ਆ, ਉਹਨਾਂ ਦੇ 5 ਕਾਂਗਰਸਮੈਨ ਸੀ, ਅੱਜ ਦੀ ਡੇਟ ਦੇ ਵਿੱਚ 6 ਹੋ ਗਏ। 6 ਕਾਂਗਰਸਮੈਨ ਭਾਰਤੀ ਮੂਲ ਦੇ ਹੋ ਗਏ, ਜਿਨ੍ਹਾਂ ਦੇ ਵਿੱਚ ਰੋ ਖੰਨਾ ਬੇਰੀਏ ਤੋਂ ਹੈਗੇ ਆ, ਐਮੀ ਵੇਰਾ ਸੈਕਰਾਮੈਂਟੋ ਤੋਂ ਆ, ਰਾਜਾ ਕ੍ਰਿਸ਼ਨਾ ਮੂਰਤੀ, ਪ੍ਰਾਮਲਾ ਜੈਪਾਲ, ਸ਼੍ਰੀ ਥਾਨੇਦਾਰ ਤੇ ਸੁਹਾਸ ਸੁਬਰਾਮਨੀਅਮ ਸਵਾਮੀ। ਸੋ ਇਹ 6 ਕਾਂਗਰਸਮੈਨ ਭਾਰਤੀ ਮੂਲ ਦੇ ਹੁਣ ਯੂਐਸ ਦੀ ਕਾਂਗਰਸ ਚ ਪਹੁੰਚ ਚੁੱਕੇ ਹੈਗੇ ਆ। ਤੇ ਇਸ ਤੋਂ ਬਿਨਾਂ ਜਿਹੜਾ ਇੱਕ ਖਤਰੇ ਵਾਲੀ ਘੰਟੀ ਖੜਕਦੀ ਆ, ਤੁਲਸੀ ਗੈਬਰਟ ਜੋ ਕਾਂਗਰਸਮੈਨ ਰਹਿ ਚੁੱਕੀ ਆ, ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀ। ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਬਹੁਤ ਵੱਡੀ ਸਪੋਰਟਰ ਰਹੀ ਆ ਪਿਛਲੇ ਦਿਨਾਂ ਦੇ ਦੌਰਾਨ। ਹੋ ਸਕਦਾ ਉਹਨੂੰ ਕੋਈ ਕੈਬਨਿਟ ਲੈਵਲ ਦੀ ਜਿਹੜੀ ਪੋਜੀਸ਼ਨ ਆ ਟਰੰਪ ਹੋਣੀ ਦੇ ਦੇਣ। ਸੋ ਸਾਨੂੰ ਸਾਰਿਆਂ ਨੂੰ ਹੁਣ ਜਿਹੜਾ ਮੇਨ ਮੁੱਦਾ ਆ ਸਿੱਖਾਂ ਦੇ ਲਈ ਐਡਵੋਕੇਸੀ ਤੇ ਐਜੂਕੇਸ਼ਨ ਦਾ ਹੋਣਾ ਚਾਹੀਦਾ ਹੈਗਾ ਆ। ਹਾਲਾਂਕਿ ਓਪਨਲੀ ਜਿਹੜੇ ਜਸਟਨ ਟਰੂਡੋ ਜਾਂ ਅਮਰੀਕਾ ਦੇ ਚਾਹੇ ਬਾਈਡਨ ਹੋਣੀ ਵੀ ਸੀ, ਚਾਹੇ ਟਰੰਪ ਹੋਣੀ ਵੀ ਹੋਣ, ਕੋਈ ਨਹੀਂ ਕਹਿ ਰਿਹਾ ਵੀ ਜੀ ਅਸੀਂ ਇੰਡੀਆ ਨੂੰ ਤੋੜਨਾ ਚਾਹੁੰਦੇ ਹੈਗੇ ਆ। ਸਾਡੇ 2 ਮੇਨ ਮੁੱਦੇ ਹੈਗੇ ਆ, ਇੱਕ ਸਿੱਖ ਜੈਨੋਸਾਈਡ ਦਾ ਤੇ ਦੂਜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ। ਜੇ ਸਿੱਖ ਜੈਨੋਸਾਈਡ ਦਾ ਬਿੱਲ ਪਾਸ ਹੋ ਜਾਂਦਾ, ਪੂਰੀ ਦੁਨੀਆ ਨੂੰ ਪਤਾ ਲੱਗੂਗਾ ਵੀ ਸਿੱਖਾਂ ਦਾ ਕਤਲੇਆਮ ਹੋਇਆ ਸੀ ਇੰਡੀਆ ਦੀ ਸਰਕਾਰ ਵਿੱਚ, ਉੱਥੇ ਕਿੱਦਾਂ ਦੀ ਸਰਕਾਰ ਆ। ਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮਤਾ ਪਾਸ ਹੋ ਜਾਂਦਾ, ਜਿਸ ਤਰ੍ਹਾਂ ਈਰਾਨ ਆ, ਟਰਕੀ ਆ, ਚਾਈਨਾ ਆ, ਉਹਨਾਂ ਮੁਲਕਾਂ ਦੇ ਵਿੱਚ ਇੰਡੀਆ ਦਾ ਨਾਂ ਆ ਜਾਂਦਾ, ਤਾਂ ਇਹ ਇੱਕ ਤਰ੍ਹਾਂ ਨਾਲ ਇਹੀ ਹੁੰਦਾ ਵੀ ਉਹ ਅੱਤਵਾਦੀ ਮੁਲਕ ਹੈਗਾ। ਫਿਰ ਜੇ ਕੋਈ ਆਪਣੀ ਆਜ਼ਾਦੀ ਦੀ ਗੱਲ ਕਰਦਾ ਤੇ ਉਹ ਜਾਇਜ਼ ਲੱਗਦੀ ਹੈਗੀ ਆ ਵੀ ਹਾਂ ਭਾਈ ਉੱਥੇ ਇਹ ਤਾਂ ਬਹੁਤ ਧੱਕਾ ਹੋ ਰਿਹਾ, ਇਸ ਕਰਕੇ ਲੋਕ ਜਿਹੜੇ ਆ ਆਪਣੀ ਆਜ਼ਾਦੀ ਮੰਗ ਰਹੇ ਹੈਗੇ ਆ। ਸੋ ਸਾਨੂੰ ਹੁਣ ਸਿੱਖਾਂ ਨੂੰ ਸਾਰਿਆਂ ਨੂੰ ਲੋਅਰ ਲੈਵਲ ਤੋਂ ਲੈ ਕੇ ਜਿੱਥੇ ਵੀ ਜਿਹੜੇ ਸ਼ਹਿਰ ਦੇ ਵਿੱਚ ਆ, ਜਿਹੜੇ ਕਾਉਂਟੀ ਚ ਆ, ਜਿਹੜੀ ਸਟੇਟ ਦੇ ਵਿੱਚ ਆ, ਪੂਰੇ ਅਮਰੀਕਾ ਦੇ ਵਿੱਚ ਸਿਟੀ ਕੌਂਸਲ ਤੋਂ ਲੈ ਕੇ, ਮੇਅਰ ਤੋਂ ਲੈ ਕੇ, ਕਾਂਗਰਸਮੈਨ, ਸੈਨੇਟਰ ਤੋਂ ਲੈ ਕੇ ਪ੍ਰੈਜ਼ੀਡੈਂਟ ਤੱਕ ਐਜੂਕੇਸ਼ਨ ਤੇ ਐਡਵੋਕੇਸੀ ਸਾਨੂੰ ਕਰਨੀ ਪੈਣੀ ਆ, ਖਾਸ ਕਰਕੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ। ਸਾਨੂੰ ਆਪਣੀ ਆਜ਼ਾਦੀ ਦੇ ਲਈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਅਗੇਂਸਟ ਤੇ ਪ੍ਰੋਟੈਕਟਿੰਗ ਨਾਰਥ ਅਮਰੀਕਨ ਸੋਵਰਨਿਟੀ ਇਹਦੇ ਅਗੇਂਸਟ ਜਿਹੜਾ ਖੜਨਾ ਪਊਗਾ। ਜਿਸ ਹਿਸਾਬ ਦੇ ਨਾਲ ਕੋਲਡ ਬਲੱਡਡ ਮਰਡਰ ਹੋਇਆ ਭਾਈ ਜਿਹੜਾ ਹਰਦੀਪ ਸਿੰਘ ਨਿੱਜਰ ਹੋਣਾ ਦਾ ਕੈਨੇਡਾ ਦੀ ਧਰਤੀ ਦੇ ਉੱਤੇ, ਇਹ ਇੱਕ ਬਹੁਤ ਵੱਡਾ ਇਨਜਸਟਿਸ ਸੀ। ਇਹ ਇਕੱਲਾ ਸਿੱਖਾਂ ਦੇ ਉੱਤੇ ਹਮਲਾ ਨਹੀਂ ਸੀ, ਕੈਨੇਡਾ ਦੀ ਡੈਮੋਕ੍ਰੈਟਿਕਲੀ ਇਲੈਕਟਡ ਸਰਕਾਰ, ਕੈਨੇਡਾ ਦੇ ਮੁਲਕ ਦੇ ਉੱਤੇ ਵੀ ਹਮਲਾ ਸੀਗਾ। ਸੋ ਉਹੀ ਕੁਝ ਅਮਰੀਕਾ ਦੇ ਵਿੱਚ ਕਰਨ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਆ। ਸੋ ਹਰ ਇੱਕ ਕੈਨੇਡੀਅਨ ਤੇ ਹਰ ਇੱਕ ਅਮਰੀਕਨ ਨੂੰ ਜਿਹੜਾ ਆ ਇਕੱਠੇ ਹੋ ਕੇ ਕੰਮ ਕਰਨਾ ਪਊਗਾ ਵੀ ਕਿਸ ਤਰ੍ਹਾਂ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਇੱਥੇ ਸਿਟੀਜ਼ਨਸ ਨੂੰ ਉਹਨਾਂ ਦੇ ਨਾਲ ਧੱਕਾ ਨਾ ਕਰ ਸਕੇ, ਉਹਨਾਂ ਨੂੰ ਮਾਰ ਨਾ ਸਕੇ। ਸੋ ਕੁਝ ਕੁ ਜਿਹੜੇ ਪੁਆਇੰਟ ਆ ਮੈਂ ਸਰਚ ਕੀਤੇ ਸੀ ਵੀ ਜਿਹੜੇ ਆਪਾਂ ਨੂੰ ਡਿਸਕਸ ਕਰਨੇ ਚਾਹੀਦੇ ਆ। ਇੱਕ ਤਾਂ ਵੀ ਡਿਮਾਂਡ ਐਕਸ਼ਨ ਫਰੋਮ ਆਲ ਲੈਵਲਸ ਆਫ ਗਵਰਨਮੈਂਟ, ਉਹ ਜਿਸ ਤਰ੍ਹਾਂ ਮੈਂ ਦੱਸਿਆ ਵੀ ਸਿਟੀ, ਪ੍ਰੋਵਿੰਸ, ਸਟੇਟ, ਫੈਡਰਲ, ਸਾਰੇ ਲੈਵਲਸ ਦੇ ਉੱਤੇ ਸਾਨੂੰ ਜਿਹੜਾ ਆ ਇਲੈਕਟਡ ਆਫੀਸ਼ੀਅਲਸ ਨੂੰ ਦੱਸਣਾ ਪਊਗਾ ਵੀ ਜਿਹੜੀ ਫੋਰਨ ਇੰਟਰਫੀਅਰੈਂਸ ਆ ਉਹਦੇ ਲਈ ਮੇਕ ਸ਼ੋਰ ਕਰੋ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈਗੀ ਆ। ਦੂਸਰੇ ਨੰਬਰ ਤੇ ਲਾ ਇਨਫੋਰਸਮੈਂਟ ਤੇ ਪਬਲਿਕ ਸੇਫਟੀ ਯੂਨੀਅਨਸ ਦੇ ਨਾਲ ਇੰਗੇਜ ਕਰਨਾ ਪਊਗਾ। ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਨਾਲ, ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਜਿਸ ਤਰੀਕੇ ਦੇ ਨਾਲ ਸਿੱਖਾਂ ਦੇ ਅਗੇਂਸਟ ਬੇਰੀਏ ਦੇ ਲਗਭਗ 11 ਸ਼ਹਿਰਾਂ ਦੇ ਪੁਲਿਸ ਚੀਫਸ ਨੂੰ ਇਨਫੋਰਮੇਸ਼ਨ, ਜਿਹੜੀ ਗਲਤ ਇਨਫੋਰਮੇਸ਼ਨ ਫਲਾਈ ਆ ਵੀ ਇਹ ਵਾਇਲੈਂਟ ਹੈਗੇ ਆ, ਇੱਥੇ ਸਾਨੂੰ ਖਤਰਾ ਆ, ਝੂਠੇ ਉਹਨਾਂ ਨੇ ਜਿਹੜੇ
ਇਨਫੋਰਮੇਸ਼ਨ ਦਿੱਤੀ ਆ। ਸੋ ਸਾਨੂੰ ਹਰ ਇੱਕ ਨੂੰ ਜੇ ਮੰਨ ਲਓ ਵੀ ਛੋਟਾ ਜਿਹਾ ਟਾਊਨ ਨਿਊਯਾਰਕ ਆ ਜਾਂ ਫਰੀਮੌਂਟ ਆ, ਜੂਨੀਅਰ ਸਿਟੀ ਆ, ਉੱਥੇ ਦੇ ਮੇਅਰ ਨੂੰ, ਉੱਥੇ ਦੇ ਪੁਲਿਸ ਚੀਫ ਨੂੰ ਸਿੱਖਾਂ ਨੂੰ ਮਿਲਣਾ ਚਾਹੀਦਾ ਹੈਗਾ, ਤਾਂ ਕਿ ਜਿਹੜੀ ਅਸਲੀ ਸਟੋਰੀ ਪਤਾ ਚੱਲ ਸਕੇ ਤੇ ਜਿਹੜੀ ਇਨਸੀਡੈਂਟ ਕੈਨੇਡਾ ਦੇ ਵਿੱਚ ਹੋਈ ਆ ਉਦਾਂ ਦੀ ਮੁੜ ਕੇ ਨਾ ਹੋਵੇ, ਕਿਉਂਕਿ ਉਹ ਹੁਣ ਹਰ ਜਗ੍ਹਾ ਉਹੀ ਸ਼ੋਅ ਕਰੂਗੇ ਵੀ ਆ ਦੇਖੋ ਜੀ ਆ ਕੀ ਹੋਇਆ, ਸਾਡੇ ਨਾਲ ਜਿਹੜਾ ਧੱਕਾ ਹੋਇਆ। ਤੇ ਰਿਕੋਗਨਾਈਜ਼ ਦਾ ਗਲੋਬਲ ਬੈਟਲ ਫॉर ਡੈਮੋਕ੍ਰੇਸੀ, ਸਾਨੂੰ ਕੈਨੇਡੀਅਨ ਤੇ ਅਮਰੀਕਨਸ ਨੂੰ ਲਾਰਜ ਪਾਰਟ ਦੇ ਉੱਤੇ ਜਿੱਥੇ ਜਿੱਥੇ ਵੀ ਗਲੋਬਲ ਕਨਫਲਿਕਟ ਚੱਲ ਰਹੇ ਹੈਗੇ ਆ, ਫਰੀडम ਲਵਿੰਗ ਨੇਸ਼ਨਸ ਤੇ ਆਥੋਰੀਟੇਰੀਅਨ ਰਜੀਮਸ, ਜਿਹੜੇ ਫਰੀडम ਲਵਿੰਗ ਨੇਸ਼ਨਸ ਹੈਗੇ ਆ, ਜਿੱਥੇ ਆਜ਼ਾਦੀ ਦੀ ਗੱਲ ਚੱਲਦੀ ਰਹੀ ਆ, ਸਿੱਖਾਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈਗਾ ਆ। ਤੇ ਜਿੱਥੇ ਆਥੋਰੀਟੇਰੀਅਨ ਸਰਕਾਰਾਂ ਹੈਗੀਆਂ ਜਿੱਦਾਂ ਇੰਡੀਆ ਆ, ਰਸ਼ੀਆ ਆ, ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਆ ਆਪਾਂ ਨੂੰ ਐਕਸਪੋਜ਼ ਕਰਨਾ ਚਾਹੀਦਾ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੈਦਲ ਮਾਰਚ ਚੱਲਿਆ ਸੀ ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਤਾਈਂ, ਜਦੋਂ ਐਂਡ ਹੋਇਆ ਉੱਥੇ ਜਿਹੜੇ ਲੋਕਾਂ ਨਾਲ ਧੱਕਾ ਹੋਇਆ, ਸਪੈਨਿਸ਼ ਲੋਕਾਂ ਨਾਲ, ਮੈਕਸੀਕੋ ਦੇ ਲੋਕ ਉਹ ਆਏ ਹੋਏ ਸੀ, ਉਹਨਾਂ ਦਾ ਮੈਨੂੰ ਨਾਮ ਭੁੱਲ ਗਿਆ ਕੀ ਸੀ, ਰਾਜਕਨਵੀਰ ਸਿੰਘ ਜੀ, ਉਹ ਸੀਗੇ ਜੀ 47 ਨਾਪਾ 47 ਜੀ। ਤੇ ਉਸ ਤੋਂ ਬਿਨਾਂ ਕਾਲੇ ਮੂਲ ਦੇ ਲੋਕ, ਉਸ ਤੋਂ ਬਿਨਾਂ ਉੱਥੇ ਦੇ ਮੇਅਰ ਨੇ ਕਿਹਾ ਵੀ ਮੈਂ ਯੂ ਹੈਗਾ ਪਰ ਆਈ ਐਮ ਏ ਪ੍ਰਾਊਡ ਸਿੱਖ ਰਾਈਟ ਨਾਓ, ਤੇ ਆਪਾਂ ਜੇ ਮੇਰੇ ਨਾਲ ਇੰਨਾ ਧੱਕਾ ਹੋਇਆ ਸੀ, ਸਿੱਖਾਂ ਦੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ। ਸੋ ਜਿੱਥੇ ਕਿਤੇ ਵੀ ਕਿਸੇ ਮਿਨੋਰਿਟੀ ਵਾਲਿਆਂ ਨਾਲ ਧੱਕਾ ਹੁੰਦਾ, ਮਿਨੋਰਿਟੀ ਦਾ ਪ੍ਰੋਟੈਸਟ ਹੁੰਦਾ, ਮਿਨੋਰਿਟੀ ਵਾਲਿਆਂ ਦਾ ਮਾਰਚ ਹੁੰਦਾ, ਉਹਨਾਂ ਦੇ ਨਾਲ ਦਸਤਾਰਾਂ ਸਜਾ ਕੇ ਸਾਨੂੰ ਜਿਹੜਾ ਆ ਹਾਜ਼ਰੀ ਭਰਨੀ ਪੈਣੀ ਆ, ਤਾਂ ਕਿ ਜਿੱਥੇ ਸਾਡੀ ਗੱਲ ਹੋਵੇ ਉਹ ਵੀ ਜਿਹੜੇ ਆ ਸਾਡਾ ਸਾਥ ਦੇਣ। ਗ੍ਰਾਸ ਰੂਟ ਐਡਵੋਕੇਸੀ ਗਰੁੱਪਸ, ਇਹ ਸਾਨੂੰ ਜਿਹੜੇ ਆ ਛੋਟੇ ਲੋਕਲ ਗਰੁੱਪ ਤੋਂ ਲੈ ਕੇ ਮੇਨ ਜਿਹੜੇ ਆ ਉਹ ਕ੍ਰੀਏਟ ਕਰਨੇ ਪੈਣੇ ਆ। ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਹੈਗੀਆਂ, ਸਿੱਖ ਕਾਕਸ ਬਹੁਤ ਕੰਮ ਕਰ ਰਹੀ ਹੈਗੀ ਆ, ਸੈਲਡੈਫ ਵਾਲੇ, ਸਿੱਖ ਕੋਲੀਸ਼ਨ, ਯੂਨਾਈਟਿਡ ਸਿੱਖਸ, ਇਨਸਾਫ ਵਾਲੇ, ਤੁਸੀਂ ਦੇਖਿਆ ਹੀ ਆ। ਇਹ ਜਿਹੜੀਆਂ ਆਰਗੇਨਾਈਜੇਸ਼ਨ ਮੋਸਟਲੀ ਇਹਨਾਂ ਦੇ ਵਿੱਚ ਵਕੀਲ ਹੈਗੇ ਆ, ਜਿਹੜੀਆਂ ਲਾਸਟ ਵਾਲੀਆਂ ਮੈਂ ਆਰਗੇਨਾਈਜੇਸ਼ਨਸ ਦੇ ਨਾਂ ਲਏ ਆ। ਸੋ ਇਹ ਜਿਹੜੇ ਗਰੁੱਪ ਆ ਇਹਨਾਂ ਦਾ ਮੇਨ ਫੋਕਸ ਐਜੂਕੇਸ਼ਨ ਹੋਣਾ ਚਾਹੀਦਾ। ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਦੱਸਣਾ ਕਿ ਕਿੱਥੇ ਕਿੱਥੇ ਆਹ ਧੱਕਾ ਹੋ ਰਿਹਾ ਹੈਗਾ, ਤੇ ਜਿੰਨੀਆਂ ਵੀ ਕਮਿਊਨਿਟੀਜ਼ ਅਫੈਕਟਡ ਹੈਗੀਆਂ ਆ ਉਹਨਾਂ ਦੇ ਨਾਲ ਆਪਣਾ ਨੂੰ ਸੋਲੀਡੈਰਿਟੀ ਸ਼ੋ ਕਰਨੀ ਪਊਗੀ, ਸਿੱਖ ਕਮਿਊਨਿਟੀ ਨੂੰ। ਜਿੱਥੇ ਜਿੱਥੇ ਵੀ ਜਿਹੜੇ ਲੋਕ ਆ ਉਹਨਾਂ ਦੇ ਨਾਲ ਧੱਕਾ ਹੁੰਦਾ ਤੇ ਸਾਨੂੰ ਉਹਨਾਂ ਦੇ ਨਾਲ ਖੜਨਾ ਪਊਗਾ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ, ਕਹਿੰਦੇ ਦ ਮੇਨ ਥਿੰਗ ਇਜ਼ ਟੂ ਕੀਪ ਦ ਮੇਨ ਥਿੰਗ ਇਸ ਵੇਲੇ ਇਹ ਆ ਵੀ ਇੰਡੀਆ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿਸ ਤਰ੍ਹਾਂ ਰੋਕਣਾ ਹੈਗਾ। ਸਰਕਾਰ ਚੇਂਜ ਹੋਣ ਦੇ ਨਾਲ ਹੋ ਸਕਦਾ ਟਰੰਪ ਹੋਣਾ ਦੇ ਰਿਲੇਸ਼ਨ ਮੋਦੀ ਹੋਣਾ ਦੇ ਨਾਲ ਵਧੀਆ ਹੋਣ, ਪਰ ਬ੍ਰਿਕਸ ਦੇ ਮਾਮਲੇ ਨੂੰ ਲੈ ਕੇ ਟਰੰਪ ਹੋਣੀ ਮੋਦੀ ਦਾ ਸਾਥ ਨਹੀਂ ਦੇਣਗੇ, ਕਿਉਂਕਿ ਉਹ ਸਾਡੀ ਸਰਕਾਰ ਦੇ, ਸਾਡੇ ਮੁਲਕ ਦੇ ਜਿਹੜਾ ਉਲਟ ਹੈਗਾ ਆ। ਸੋ ਇਹ ਸਾਰਾ ਕੁਝ ਸਾਨੂੰ ਇਕੱਠੇ ਹੋ ਕੇ ਕਰਨਾ ਪੈਣਾ ਹੈਗਾ। ਸਾਡੀ ਜਿਹੜੀ ਸਾਡੀ ਆਜ਼ਾਦੀ ਦੀ ਗੱਲ ਆ, ਸਾਡੇ ਦੇ ਧੱਕੇ ਦੀ ਗੱਲ ਹੈਗੀ ਆ, ਉਸ ਨੂੰ ਹੁਣ ਐਜੂਕੇਸ਼ਨ ਦੇ ਨਾਲ, ਐਡਵੋਕੇਸੀ ਦੇ ਨਾਲ ਅੱਗੇ ਤੋਰਨਾ ਪਊਗਾ। ਠੀਕ ਆ, ਬਿਲਕੁਲ ਮੁਜ਼ਾਹਰੇ ਕਰਨੇ ਚਾਹੀਦੇ ਆ, ਪਰ ਬੜੇ ਧਿਆਨ ਦੇ ਨਾਲ, ਉੱਥੇ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਾ ਹੋਵੇ, ਗਾਲੀ ਗਲੋਚ ਨਾ ਹੋਵੇ, ਤੇ ਖਾਸ ਕਰਕੇ ਕਿਸੇ ਧਾਰਮਿਕ ਜਗ੍ਹਾ ਤੇ ਨਾ ਹੋਵੇ, ਕਿਉਂਕਿ ਜਿਹੜਾ ਮੀਡੀਆ ਆ ਠੀਕ ਆ, ਆਪਾਂ ਨਾਲ ਖਬਰ ਸਾਂਝੀ ਕਰਾਂਗੇ ਪੰਜਾਬੀ ਵਾਲੇ, ਪਰ ਇੰਗਲਿਸ਼ ਮੀਡੀਆ 'ਚ ਤੁਸੀਂ ਖੋਲ ਕੇ ਦੇਖ ਲਓ ਉੱਥੇ ਕਿੰਨੀ ਜਿਹੜੀ ਇਨਫੋਰਮੇਸ਼ਨ ਉਹ ਅਗੇਂਸਟ ਹੈਗੀ ਆ। ਸੋ ਇਹ ਸਾਨੂੰ ਬਹੁਤ ਹੀ ਧਿਆਨ ਰੱਖਣਾ ਪਊਗਾ। ਐਵੇਂ ਨਹੀਂ ਵੀ ਹਰ ਜਗ੍ਹਾ ਦੇ ਉੱਤੇ ਜਾ ਕੇ ਹੀ ਆਪਾਂ ਮੁਜ਼ਾਹਰਾ ਸ਼ੁਰੂ ਕਰ ਦਈਏ, ਹਰ ਜਗ੍ਹਾ ਤੇ ਜਾ ਕੇ ਹੀ ਆਪਾਂ ਝੰਡੇ ਜਿਹੜੇ ਚੱਕ ਕੇ ਲੈ ਚਲੀਏ। ਬੜੇ ਪਿਆਰ ਦੇ ਨਾਲ ਜਿਹੜੇ ਆਪਣੇ ਭੈਣ ਭਰਾ ਆ ਉਹਨਾਂ ਨੂੰ ਸਮਝਾਉਣਾ ਪੈਣਾ ਆ ਵੀ ਭਾਈ ਸਰਕਾਰਾਂ ਚੇਂਜ ਹੋਈਆਂ ਆ, ਅਮਰੀਕਾ ਦੇ ਵਿੱਚ ਚੇਂਜ ਹੋ ਗਈ ਆ, ਕੈਨੇਡਾ 'ਚ ਵੀ ਚੇਂਜ ਹੋ ਜਾਣੀ ਆ। ਇਹ ਇੱਕ ਰਿਐਲਿਟੀ ਹੈਗੀ ਆ। ਜੋ ਤੁਹਾਡੀ ਦੋਸਤੀ ਜਸਟਨ ਟਰੂਡੋ ਨਾਲ ਸੀ, ਉਹ ਜਿਹੜਾ ਪੀਅਰ ਪੋਲੀਵਰ ਆ ਉਹਦੇ ਨਾਲ ਨਹੀਂ ਹੋਣੀ ਹੈਗੀ। ਪੀਅਰ ਪੋਲੀਵਰ ਟਰੰਪ ਦੇ ਨੇੜੇ ਹੋਣਾ ਤੇ ਟਰੰਪ ਮੋਦੀ ਹੋਣਾ ਦੇ ਨੇੜੇ ਹੋਣਾ ਆ। ਸੋ ਇਹ ਸਾਨੂੰ ਸਾਰਿਆਂ ਨੂੰ ਇਹ ਜਿਹੜੇ ਪੁਆਇੰਟ ਆ ਇਹਨਾਂ ਦੇ ਉੱਤੇ ਵਰਕਆਊਟ ਕਰਨਾ ਪੈਣਾ। ਕਿਤੇ ਵੀ 4th ਜੁਲਾਈ ਹੁੰਦੀ ਆ, ਕਿਤੇ ਪਰੇਡ ਹੁੰਦੀ ਆ, ਸਿੱਖਾਂ ਨੂੰ ਵੱਧ ਤੋਂ ਵੱਧ ਦਸਤਾਰਾਂ ਸਜਾ ਕੇ ਹਰ ਜਗ੍ਹਾ, ਕਿਤੇ ਨੈਚੁਰਲ ਡਿਜ਼ਾਸਟਰ ਆਉਂਦਾ ਆ ਉੱਥੇ ਸੇਵਾ, ਦੋਨਾਂ ਮੁਲਕਾਂ ਦੇ ਵਿੱਚ, ਇੰਡੀਆ ਦੇ ਵਿੱਚ ਤੁਸੀਂ ਬਹੁਤ ਕਰਕੇ ਦੇਖ ਲਈ ਆ। ਅਲਟੀਮੇਟਲੀ ਉਹਦਾ ਰਿਜ਼ਲਟ ਤੁਸੀਂ ਦੇਖ ਲਓ ਵੀ ਉੱਥੇ ਸਰੀ ਮੰਦਿਰ ਦੇ ਵਿੱਚ ਜਾਂ ਜਿਹੜਾ ਬਰੈਂਪਟਨ ਮੰਦਿਰ ਆ, ਜਿਸ ਹਿਸਾਬ ਦੇ ਨਾਲ ਉੱਥੇ ਗਾਲਾਂ ਕੱਢੀਆਂ ਗਈਆਂ ਸਿੱਖਾਂ ਨੂੰ, ਜਿਸ ਹਿਸਾਬ ਦੇ ਨਾਲ ਇਹ ਕਿਹਾ ਗਿਆ ਵੀ ਇਹਨਾਂ ਦੇ ਗੁਰਦੁਆਰੇ ਢਾਹ ਦਿਓ, ਉਹ ਰਿਜ਼ਲਟ ਤੁਹਾਡੇ ਸਾਹਮਣੇ ਆ। ਜਿਹੜੇ ਮੁਲਕ 'ਚ ਰਹਿੰਦੇ ਹੈਗੇ ਆ, ਜਿਹੜੇ ਮੁਲਕ ਦਾ ਆਪਾਂ ਖਾਨੇ ਹੈਗੇ ਆ,
ਉਸ ਮੁਲਕ ਦੇ ਜਿਹੜੇ ਸਿਟੀਜ਼ਨ ਆ ਉਹਨਾਂ ਦੇ ਨਾਲ ਰਲ ਕੇ ਕੱਲੇ ਨੂੰ ਦੱਸੋ ਵੀ ਸਾਡੇ ਨਾਲ ਇੱਥੇ ਧੱਕਾ ਹੋ ਰਿਹਾ, ਤਾਂ ਕਿ ਜਿਹੜੇ ਇਲੈਕਟਡ ਆਫੀਸ਼ੀਅਲਸ ਨੂੰ ਪਤਾ ਲੱਗੇ ਤੇ ਜਿਹੜਾ ਆ ਇਹ ਜੋ ਕੁਝ ਵਾਪਰਿਆ ਪਿਛਲੇ ਸਾਲਾਂ 'ਚ ਉਹ ਨਾ ਵਾਪਰ ਸਕੇ। ਈਵਨ ਦੋ ਚਾਹੇ ਸਰਕਾਰ ਬਦਲ ਵੀ ਜਾਵੇ, ਪਰ ਸਾਡੇ ਜਿਹੜੇ ਇਸ਼ੂ ਆ ਉਸੇ ਤਰ੍ਹਾਂ ਬਰਕਰਾਰ ਰਹਿਣ ਤੇ ਆਪਾਂ ਕੋਸ਼ਿਸ਼ ਕਰੀਏ ਜਿਹੜੇ ਇਲੈਕਟਡ ਆਫੀਸ਼ੀਅਲ, ਇਹ ਨਹੀਂ ਹੈ ਵੀ ਰਿਪਬਲਿਕਨ 'ਚ ਸਾਡੇ ਸਾਥੀ ਨਹੀਂ ਕੋਈ ਵੀ, ਰਿਪਬਲਿਕਨਸ ਦੇ ਵਿੱਚ ਬਹੁਤ ਵੱਡੇ ਸਾਥੀ ਆ। ਡੇਵਿਡ ਬਲਡਾਹੋ ਨੂੰ ਆਪਣੇ ਸਿੱਖਾਂ ਨੇ ਬਹੁਤ ਮਿਹਨਤ ਕਰਕੇ ਜਿਹੜਾ ਇਸ ਵਾਰੀ ਜਿਤਾਇਆ, ਸੋ ਉਹ ਸਾਡੇ ਹੱਕ 'ਚ ਜ਼ਰੂਰ ਖੜੂਗਾ। ਜਿਹੜੇ ਡੈਮੋਕ੍ਰੇਟਸ ਵੀ ਹੈਗੇ ਆ ਚਾਹੇ ਆਪੋਜੀਸ਼ਨ 'ਚ ਆ ਉਹ ਬਿਲਕੁਲ ਖੜੂਗੇ, ਪਰ ਸਾਨੂੰ ਇਲੈਕਟਡ ਆਫੀਸ਼ੀਅਲਸ ਤੱਕ ਪਹੁੰਚਣਾ ਪਊਗਾ। ਇੱਕ ਪਾਸੇ ਉਹਨਾਂ ਦੇ 6 ਇਲੈਕਟਡ ਕਾਂਗਰਸਮੈਨ ਕਾਂਗਰਸ ਦੇ ਵਿੱਚ ਬੈਠੇ ਹੋਣਗੇ, ਤੁਹਾਡਾ ਕੋਈ ਨਹੀਂ ਹੈ। ਮੈਜੋਰਟੀ 'ਚ ਕਾਂਗਰਸਮੈਨ ਸੈਨੇਟਰਸ ਦੇ ਆਫਿਸਰਸ ਦੇ ਵਿੱਚ ਉਹਨਾਂ ਦੇ ਨਿਆਣੇ ਲੱਗੇ ਹੋਏ ਹੈਗੇ ਆ। ਸੋ ਆਪਾਂ ਨੂੰ ਬਹੁਤੇ ਬਿਜ਼ਨੈਸਸ ਨਾਲੋਂ ਨਿਆਣਿਆਂ ਦੀ ਐਜੂਕੇਸ਼ਨ ਦੇ ਉੱਤੇ ਜ਼ੋਰ ਲਾਉਣਾ ਚਾਹੀਦਾ ਤੇ ਇੱਥੇ ਦੇ ਜਿਹੜੇ ਸਿਸਟਮ ਆ ਉਹਦੇ ਵਿੱਚ ਜਿਹੜਾ ਸਾਨੂੰ ਜਿਹੜਾ ਆ ਐਂਟਰ ਕਰਨਾ ਚਾਹੀਦਾ ਹੈਗਾ ਜੀ। ਬਿਲਕੁਲ। ਤੇ ਇੱਕ ਜਿਹੜੀ ਚੀਜ਼ ਓਵਰਆਲ ਹਰਜੋਤ ਸਿੰਘ ਜੀ ਜਿਹੜੀ ਕੈਨੇਡਾ ਵਾਲੀ ਹੋਈ ਆ ਉਹਦੇ ਵਿੱਚ ਚਲੋ ਨੋ ਡਾਊਟ ਉਹਨਾਂ ਨੇ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਆ ਸਿੱਖਾਂ ਦਾ, ਉਹਦੇ ਵਿੱਚ ਕਸੂਰ ਜਿਹੜਾ ਕੋਈ ਨਹੀਂ ਸੀ। ਇਹ ਸੀਗਾ ਵੀ ਉਹ ਧੱਕਾ ਮੁੱਕੀ ਕਰਦੇ ਸੀ, ਅੱਗੋਂ ਉਹਨਾਂ ਨੇ ਉਹ ਕੀਤਾ। ਪਰ ਓਵਰਆਲ ਜੋ ਬਾਅਦ ਦੇ ਵਿੱਚ ਉਹਨਾਂ ਦੀਆਂ ਵੀਡੀਓਜ਼ ਆ ਰਹੀਆਂ, ਨਮੋਸ਼ੀ ਉਹਨਾਂ ਨੂੰ ਵੀ ਪੂਰੀ ਉਸੇ ਤਰੀਕੇ ਦੇ ਨਾਲ ਜਿਹੜੀ ਉਹ ਝੱਲਣੀ ਪੈ ਰਹੀ ਆ। ਉਹਨਾਂ ਦਾ ਵੀ ਜਿਹੜਾ ਚਿਹਰਾ ਆ ਉਹ ਪੂਰੀ ਤਰ੍ਹਾਂ ਬੇਨਕਾਬ ਹੋਇਆ, ਨੰਗਾ ਜਿਹੜਾ ਹੋ ਗਿਆ। ਬਹੁਤ ਸਾਰੇ ਜਿਹੜੇ ਉੱਥੇ ਹਿੰਦੂ ਤਵੀ ਸੀਗੇ ਜਿਹੜੇ ਨਾਅਰੇ ਮਾਰ ਰਹੇ ਸੀਗੇ, ਜਿਹੜੇ ਸਿੱਖਾਂ ਨੂੰ ਮਾਰਨ ਦੀਆਂ ਗੱਲਾਂ ਕਰਦੇ ਸੀਗੇ ਵੀ ਅਸੀਂ ਤੁਹਾਨੂੰ ਕਿਰਪਾਨਾਂ ਦਿੰਨੇ ਆ, ਇਹਨਾਂ ਨੂੰ ਅਸੀਂ ਮਾਰਦੇ ਆ, ਜਿਹੜੇ ਉਹ ਕਹਿ ਰਹੇ ਸੀਗੇ ਵੀ ਇਹਨਾਂ ਨੂੰ ਮਾਰਨ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਆ, ਬੰਬ ਸਿੱਟਣ ਵਾਲੀ ਆ। ਕਈਆਂ ਦੀਆਂ ਨੌਕਰੀਆਂ ਜਾਣੀਆਂ ਆਲਰੇਡੀ ਜਿਹੜੀ ਉੱਥੇ ਸ਼ੁਰੂ ਹੋ ਚੁੱਕੀਆਂ ਆ। ਇਹ ਆ ਵੀ ਕੈਨੇਡਾ ਨੂੰ ਵੀ ਜਿਹੜਾ ਉਹ ਪਤਾ ਲੱਗ ਗਿਆ ਆ। ਬਹੁਤ ਸਾਰੇ ਜਿਹੜਾ ਐਂਟੀ ਸਿੱਖ ਕਈ ਜਿਹੜੇ ਗੋਰੇ ਸੀਗੇ ਉਹਨਾਂ ਨੇ ਵੀ ਹੁਣ ਇਵੈਂਚੁਅਲੀ ਜਿਹੜਾ ਐਂਟੀ ਇੰਡੀਆ ਸਟਾਂਸ ਉੱਥੇ ਜਿਹੜਾ ਉਹ ਲਿਆ ਆ। ਐਂਟੀ ਇੰਡੀਆ ਕਿਉਂ? ਜਿਹੜੇ ਐਂਟੀ ਜਿਹੜੇ ਖਾਸ ਕਰਕੇ ਜਿਹੜੇ ਰਾਸ਼ਟਰਵਾਦੀ ਉੱਥੇ ਭੱਜੇ ਫਿਰਦੇ ਆ, ਜਿਹੜੇ ਹਿੰਦੂ ਤਵੀ, ਉਹਨਾਂ ਨੇ ਉੱਥੇ ਜਿਹੜਾ ਖਰੂਦ ਪਾਇਆ ਆ, ਜੋ ਉੱਥੇ ਉਹਨਾਂ ਨੇ ਗੰਦ ਪਾਇਆ ਆ, ਉਸ ਦੇ ਵਿੱਚ ਚਿਹਰਾ ਬੇਨਕਾਬ ਹੋਇਆ ਆ। ਕੱਲ ਇੱਕ ਗੁਰੂ ਘਰ ਦੀ ਜਿਹੜੀ ਵੀਡੀਓ ਹੋਰ ਸਾਹਮਣੇ ਆਈ ਸੀ, ਜਿਸ ਦੇ ਵਿੱਚ ਇੱਕ ਕਹਿੰਦੇ ਵੀ ਜੇ ਅੱਤਵਾਦੀ ਹਿੰਦੂ ਅੱਤਵਾਦੀ ਉੱਥੇ ਅੰਦਰ ਵੜਿਆ ਸੀ, ਉਸ ਨੂੰ ਫਿਰ ਸਿੱਖਾਂ ਨੇ ਬਚਾ ਲਿਆ। ਇੱਕ ਸਿੰਘ ਨੇ ਜਿਹੜਾ ਬਚਾ ਲਿਆ ਵੀ ਕਿਤੇ ਕੋਠੀ ਨਾ ਦੇਣ, ਪੁਲਿਸ ਦੇ ਹਵਾਲੇ ਜਿਹੜਾ ਉਹ ਕਰਤਾ, ਉਹ ਖਰਾਬੀ ਕਰਨ ਦੇ ਲਈ ਉੱਥੇ ਜਿਹੜਾ ਉਹ ਪਹੁੰਚਿਆ ਹੋਇਆ ਸੀਗਾ। ਸੋ ਸਿੱਖਾਂ ਨੇ ਨਾ ਕਦੀ ਕਿਸੇ ਦੇ ਵੀ ਧਾਰਮਿਕ ਥਾਵਾਂ ਦੇ ਉੱਤੇ ਹਮਲਾ ਕੀਤਾ, ਨਾ ਹੀ ਕਰਨਾ ਤੇ ਨਾ ਹੀ ਕਰਨਗੇ। ਉਹ ਪ੍ਰਵੋਕ ਕਰਦੇ ਆ, ਉਹ ਤੁਹਾਡੇ ਵਿੱਚੋਂ ਤੁਹਾਨੂੰ ਜਿਹੜਾ ਉਹ ਗਲਤ ਪੇਸ਼ ਕਰਨ ਦੇ ਲਈ ਇਸ ਤਰੀਕੇ ਦੇ ਨਾਲ ਤੁਹਾਨੂੰ ਉਕਸਾ ਰਹੇ ਨੇ। ਉਕਸਣਾ ਜਿਹੜਾ ਉਹ ਨਹੀਂ ਹੈਗਾ। ਇਹ ਚੀਜ਼ ਬਿਲਕੁਲ ਜਿਹੜੀ ਤੁਸੀਂ ਹਰਜੋਤ ਸਿੰਘ ਜੀ ਕਹੀ ਆ, ਜਿੱਥੇ ਵੀ ਰੋਸ ਮੁਜ਼ਾਹਰੇ ਹੁੰਦੇ ਆ ਉਹਨਾਂ ਨੇ ਤੁਹਾਨੂੰ ਭੜਕਾਉਣ ਦੀ ਉੱਥੇ ਵੀ ਜਿਹੜੀ ਆ ਕੋਸ਼ਿਸ਼ ਕਰਨੀ ਆ, ਸੰਜਮ ਦੇ ਨਾਲ ਜਿਹੜਾ ਉੱਥੇ ਆਪਣੇ ਮੁੱਦਿਆਂ ਨੂੰ, ਆਪਣੀ ਗੱਲ ਨੂੰ ਜਿਹੜੀ ਆ ਪ੍ਰੋਟੈਸਟ ਦੇ ਵਿੱਚ ਜਿਹੜਾ ਉਹ ਤੁਸੀਂ ਪੇਸ਼ ਕਰੋ। ਵਧੀਆ ਢੰਗ ਦੇ ਨਾਲ ਜਿਹੜਾ ਉਸ ਨੂੰ ਜਿਹੜਾ ਤੁਸੀਂ ਪੇਸ਼ ਕਰੋ। ਪ੍ਰੋਟੈਸਟ ਕਰਨ ਤੋਂ ਕੋਈ ਨਹੀਂ ਰੋਕਦਾ, ਵੱਧ ਤੋਂ ਵੱਧ ਕਰੋ। ਜਿੱਥੇ ਇੰਡੀਅਨ ਕੌਂਸੂਲੇਟ ਜਾਂਦੇ ਆ ਜ਼ਰੂਰ ਕਰੋ, ਕੋਈ ਉਹਦੇ ਵਿੱਚ ਮਾੜੀ ਗੱਲ ਨਹੀਂ ਆ, ਕਿਉਂਕਿ ਇੰਡੀਅਨ ਕੌਂਸੂਲੇਟ ਸਿੱਧੇ ਤੌਰ ਦੇ ਉੱਤੇ ਇਨਵੋਲਵ ਆ ਸਿੱਖਾਂ ਨੂੰ ਮਾਰਨ ਦੇ ਵਿੱਚ ਤੇ ਮਾਰਨ ਦੀਆਂ ਕੋਸ਼ਿਸ਼ਾਂ ਕਰਨ ਦੇ ਵਿੱਚ। ਸੋ ਉਹ ਕਰੋ, ਪਰ ਵਧੀਆ ਢੰਗ ਦੇ ਨਾਲ ਕਰੋ, ਤਾਂ ਜੋ ਜਿਹੜੀ ਆ ਉਸ ਦੀ ਜਿਹੜੀ ਉਹ ਚਰਚਾ ਹੋਵੇ। ਜਿਹੜੇ ਕੈਨੇਡੀਅਨਸ ਆ ਜਾਂ ਜਿਹੜੇ ਅਮਰੀਕਨਸ ਆ, ਉਹਨਾਂ ਨੇ ਅਜੇ ਹਿੰਦੂ ਤਵੀ ਜਿਹੜੇ ਉੱਥੇ ਰਾਸ਼ਟਰਵਾਦੀ ਆ ਉਹਨਾਂ ਦਾ ਇਹ ਚਿਹਰਾ ਨਹੀਂ ਸੀ ਦੇਖਿਆ। ਉਹਨਾਂ ਨੂੰ ਲੱਗਦਾ ਸੀਗਾ ਵੀ ਖੌਰੇ ਸਾਰੇ H1 ਵਾਲੇ ਆ, ਇਸ ਹਿਸਾਬ ਦੇ ਨਾਲ ਇਹ ਇੰਜੀਨੀਅਰ ਆ ਤੇ ਕੰਮ ਜਿਹੜਾ ਉਹ ਕਰੀ ਜਾਂਦੇ ਆ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਮਨਾਂ ਦੇ ਵਿੱਚ ਹੁਣ ਹੇਟ ਕਿੰਨੀ ਜਿਹੜੀ ਇਸ ਟਾਈਮ ਭਰੀ ਪਈ ਆ, ਤੇ ਇਹ ਜਿਹੜੀ ਹੇਟ ਆ ਉਛਲ ਕੇ ਜਿਹੜੀ ਉਹ ਬਾਹਰ ਆ ਰਹੀ ਆ। ਉੱਥੇ ਲਿਸਟਾਂ ਜਿਹੜੀਆਂ ਆ ਉਹ ਤਿਆਰ ਕਰਕੇ ਵੀ ਆ ਜਿਹੜੇ ਸਿੱਖ ਤੇ ਖਾਲਿਸਤਾਨੀ ਜਿਹੜੇ ਹੈਗੇ ਨੇ ਬਿਜ਼ਨੈਸਿਸ, ਉਹਨਾਂ ਦਾ ਜਿਹੜਾ ਬਾਈਕਾਟ ਜਿਹੜਾ ਉਹ ਤੁਸੀਂ ਕਰੋ। ਕੈਨੇਡਾ 'ਚ ਇਹ ਕੰਮ ਜਿਹੜਾ ਉਹ ਚੱਲਿਆ ਆ। ਕਈ ਜਿਹੜੀਆਂ ਗਰੁੱਪਾਂ ਦੇ ਵਿੱਚ ਗਾਲੋ ਗਾਲੀ ਆਪਾਂ ਨੂੰ ਉੱਥੇ ਉਹ ਕਹਿ ਰਹੇ ਆ ਵੀ ਅਸੀਂ ਸਾਰੇ ਜਿਹੜੇ ਸਿੱਖਾਂ ਦੀ ਵੀ ਜਿਹੜੀ ਵਿਰੋਧਤਾ ਕਰਨੀ ਆ ਅਜੇ। ਪਰ ਸਿੱਖ ਏਦਾਂ ਦੇ ਨਹੀਂ ਆ, ਜੇ ਕੋਈ ਗੁਰੂ ਘਰ ਆਉਂਦਾ ਹੈ, ਕੋਈ ਕੁਛ ਆਉਂਦਾ, ਉਹਨੂੰ ਇਸ ਤਰੀਕੇ ਦੇ ਨਾਲ ਨਹੀਂ ਜਿਹੜਾ ਉਹ ਕਰਦੇ। ਉਹ ਫਿਰ ਵੀ ਆਪਾਂ ਉਦੋਂ ਹੀ ਦੱਸਿਆ ਵੀ ਆ ਜਿਹੜਾ ਨਗਰ ਕੀਰਤਨ ਹੋ ਕੇ ਹਟਿਆ ਯੂਨੀਵਰਸਿਟੀ ਦੇ ਵਿੱਚ, ਬਹੁਤ ਸਾਰੇ ਹਿੰਦੂ ਪਰਿਵਾਰ ਜਿਹੜੇ ਉੱਥੇ ਆਏ ਸੀ, ਸਾਰਿਆਂ ਨੂੰ ਜੀ ਆਇਆਂ ਨੂੰ ਵੀ ਕੀਤਾ, ਵੈਲਕਮ ਵੀ ਕੀਤਾ, ਅਤੇ ਸਾਰੇ ਜਾਣੇ ਉੱਥੇ ਇਕੱਠੇ ਮਿਲ ਜੁਲ ਕੇ ਆ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਹਾਜ਼ਰੀਆਂ ਭਰ ਰਹੇ ਸੀਗੇ। ਸੋ ਉਹਦੇ ਵਿੱਚ ਕੋਈ ਐਸੀ ਗੱਲ ਨਹੀਂ ਆ। ਉਹ ਜਿਹੜੇ ਕੁਛ ਜਿਹੜੇ ਰਾਸ਼ਟਰਵਾਦੀ ਹਿੰਦੂਤਵ ਰਾਸ਼ਟਰਵਾਦੀ ਆ ਨਾ, ਉਹ ਜਿਹੜੇ ਸਾਰੀ ਚੀਜ਼ ਦੇ ਵਿੱਚ ਚਵਾਤੀ ਲਾ ਰਹੇ ਆ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਜਿਹੜਾ ਆ ਉਹ ਉਕਸਾ ਕੇ ਤੇ ਉਹ ਕਰ ਰਹੇ। ਉਹਨਾਂ ਨੂੰ ਪਤਾ ਵੀ ਪੰਜਾਬੀਆਂ ਦਾ ਖੂਨ ਗਰਮ ਹੋ ਜਾਂਦੇ ਆ ਬੜੀ ਜਲਦੀ, ਵੀ ਫਿਰ ਗੁੱਸਾ ਜਦੋਂ ਆ ਜਾਂਦਾ ਤੇ ਫਿਰ ਬੰਦਾ ਹੱਥ ਚੱਕ ਲੈਂਦਾ ਆ, ਉਹੀ ਡੰਡਾ ਡੁੰਡਾ ਜਿਹੜਾ ਉਹ ਵਰ ਜਾਂਦਾ ਆ। ਉਹੀ ਚੀਜ਼ ਜਿਹੜੀ ਉਹ
ਦੇਖਣ ਨੂੰ ਜਿਹੜੀ ਉਹ ਮਿਲੀ ਸੀਗੀ। ਸੋ ਇਹ ਚੀਜ਼ ਆ ਵੀ ਧਿਆਨ ਰੱਖਣਾ ਪੈਣਾ। ਤੁਸੀਂ ਜਿਹੜਾ ਉਕਸਣਾ ਨਹੀਂ ਆ, ਬੇਸਿਕਲੀ ਜਿਹੜਾ ਤੁਹਾਨੂੰ ਉਹ ਪ੍ਰਵੋਕਣ ਕਰਦੇ ਆ ਤੁਹਾਡਾ, ਉਹਦੇ ਤੋਂ ਤੁਸੀਂ ਆਪਣੇ ਆਪ ਨੂੰ ਜਿਹੜਾ ਬਚਾ ਰੱਖਣਾ। ਤੇ ਬਾਕੀ ਅਮਰੀਕਾ ਦੇ ਲੋਕਾਂ ਨੂੰ, ਅਮਰੀਕਾ ਦੇ ਸਿੱਖਾਂ ਨੂੰ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਹੁਣ ਦੇਖਣਾ ਪੈਣਾ ਆ ਵੀ ਟਰੰਪ ਹੁਣੀ ਕਿੱਦਾਂ ਮੋਦੀ ਦੇ ਕਲੋਜ਼ ਜਾਂਦੇ ਆ, ਦੂਰ ਰਹਿੰਦੇ, ਇੰਡੀਆ ਤੇ ਨਕੇਲ ਕੱਸ ਕੇ ਰੱਖਦੇ ਆ ਜਾਂ ਉਸ ਨੂੰ ਢਿੱਲ ਦਿੰਦੇ ਆ। ਇਹ ਜ਼ਰੂਰ ਹੁਣ ਦੇਖਣ ਵਾਲੀ ਜਿਹੜੀ ਲੋੜ ਆ। ਜਿਹੜੇ ਵੀ ਉਹਨਾਂ ਦੇ ਕਲੋਜ਼ ਨੇ ਉਹਨਾਂ ਨੂੰ ਜਿਹੜਾ ਟਰੰਪ ਹੁਣਾਂ ਦੇ ਕੰਨ ਦੇ ਵਿੱਚ ਪਹਿਲਾਂ ਹੀ ਜਿਹੜਾ ਆ ਉਹ ਦੱਸ ਦੇਣਾ ਚਾਹੀਦਾ ਵੀ ਭਾਈ ਇਹ ਇਸ ਤਰੀਕੇ ਦੇ ਨਾਲ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਇੰਡੀਆ ਜਿਹੜਾ ਉਹ ਰਚ ਰਿਹਾ ਸੀ। ਇਹ ਤਾਂ ਹੈ ਨਹੀਂ ਆ ਵੀ ਉਹਨਾਂ ਦੇ ਨਾਲ ਜਿਹੜਾ ਉਹ ਜਾਣਦੇ ਨਹੀਂ ਆ ਵੀ ਉਹਨਾਂ ਨੇ ਕੀ ਕੁਛ ਜਿਹੜਾ ਉਹ ਕੀਤਾ ਆ, ਪਰ ਫਿਰ ਵੀ ਉਹਨਾਂ ਦਾ ਇੱਕ ਸੌਫਟ ਕਾਰਨਰ ਅਜਿਹੇ ਜਿਹੜੇ ਲੀਡਰਸ ਦੇ ਲਈ ਹੈਗਾ ਆ। ਤੇ ਪਰ ਉਹਨਾਂ ਨੂੰ ਜਿਹੜਾ ਉਹ ਦੱਸਣਾ ਪੈਣਾ ਆ, ਉਹ ਕਹਿਣਾ ਪੈਣਾ ਆ ਵੀ ਭਾਈ ਤੁਸੀਂ ਇਸ ਤਰੀਕੇ ਦੇ ਨਾਲ ਸਿੱਖਾਂ ਦੀ ਇਸ ਮਸਲਿਆਂ ਦੇ ਵਿੱਚ ਸਾਥ ਜਿਹੜਾ ਦਿਓ। ਬਾਕੀ ਸਿੱਖਾਂ ਨੂੰ ਇਹ ਵੀ ਨਹੀਂ ਆ ਵੀ ਹਾਂ ਵੀ ਹੁਣ ਜੇ ਬਾਈਡਨ ਨਹੀਂ ਹੈਗਾ ਤੇ ਹੁਣ ਜੇ ਟਰੰਪ ਆ, ਤੇ ਜੇ ਟਰੰਪ ਨੇ ਕੁਛ ਕੀਤਾ ਜਾਂ ਨਹੀਂ ਕੀਤਾ, ਦੈਟਸ ਫਾਈਨ। ਆਪਣੇ ਆਪ ਦੇ ਵਿੱਚ ਵੀ ਜਿਹੜਾ ਭਰੋਸਾ ਤੇ ਆਪਣੇ ਆਪ ਦੇ ਜਿਹੜੇ ਯਤਨ ਆ ਉਹ ਵੱਡੇ ਪੱਧਰ ਦੇ ਉੱਤੇ ਕਰਨੇ ਚਾਹੀਦੇ ਆ। ਇੱਥੇ ਇਹ ਵੀ ਕਈ ਸਿੱਖ ਜਿਹੜੇ ਆ ਉਹ ਸੁਣਨ ਦੇ ਵਿੱਚ ਆਪਾਂ ਨੂੰ ਆਇਆ ਸੀ, ਉਹ ਜੀ HAF ਵਾਲਾ ਕੋਨਾ ਵਾਲਿਆਂ ਕੋਲ ਪੈਸੇ ਹੀ ਬੜੇ ਆ। ਭਾਈ ਸਿੱਖਾਂ ਕੋਲ ਪੈਸੇ ਨਹੀਂ ਹੈਗੇ? ਸਿੱਖਾਂ ਦੇ ਇੰਨੇ ਬਿਜ਼ਨਸਿਸ ਆ, ਇੰਨੇ ਸਾਰਾ ਕੁਛ ਆ, ਸਾਰੇ ਜਾਣੇ ਮਿਲ ਜੁਲ ਕੇ ਕਰਦੇ ਆ। ਹੁਣ ਜਦੋਂ ਨਗਰ ਕੀਰਤਨ ਕਰਦੇ ਆ ਆਪਾਂ ਮਿਲੀਅਨਸ ਆਫ ਡਾਲਰ ਉਸ ਦੇ ਉੱਤੇ ਖਰਚਾ ਕਰਦੇ ਆ, ਮਿਲੀਅਨਸ ਆਫ ਡਾਲਰ ਉਸ ਸ਼ਹਿਰ ਨੂੰ ਜਿਹੜਾ ਉਹ ਦੇ ਕੇ ਆਉਂਦੇ ਆ। ਤੇ ਕੀ ਆਪਾਂ ਆਪਣੀ ਐਡਵੋਕੇਸੀਜ਼ ਦੇ ਲਈ ਇਹ ਸਾਰਾ ਕੁਛ ਨਹੀਂ ਜਿਹੜਾ ਉਹ ਕਰ ਸਕਦੇ? ਇੱਥੇ ਆਪਾਂ ਨੂੰ ਭਰਾ ਮਾਰੂ ਜੰਗ ਚੋਂ ਬਾਹਰ ਨਿਕਲ ਕੇ ਇੱਕ ਦੂਜੇ ਦੇ ਨਾਲ ਮਿਲ ਕੇ ਸਾਥ ਜਿਹੜਾ ਉਹ ਦੇ ਕੇ ਫਿਰ ਅੱਗੇ ਜਿਹੜਾ ਉਹ ਵਧਣਾ ਪੈਣਾ ਆ। ਇਹ ਨਾ ਸੋਚਿਓ ਵੀ ਮੈਂ ਕਰੂੰਗਾ ਜਾਂ ਮੇਰੀ ਆਰਗੇਨਾਈਜੇਸ਼ਨ ਕਰੂਗੀ ਤਾਂ ਹੀ ਗੱਲ ਜਿਹੜਾ ਮਸਲੇ ਦਾ ਹੱਲ ਬਣਨਾ ਆ। ਸਾਰੇ ਜਾਣੀ ਜਿਹੜੀ ਵੀ ਆਰਗੇਨਾਈਜੇਸ਼ਨ ਜਿੱਥੇ ਵੀ ਜੋ ਕੁਝ ਕਰ ਰਹੀ ਆ, ਇੱਕ ਦੂਜੇ ਦਾ ਸਾਥ ਦੇ ਕੇ ਇਹ ਆਪਣੇ ਮਸਲਿਆਂ ਨੂੰ ਅਹਿਮੀਅਤ ਦੇ ਤੌਰ ਦੇ ਉੱਤੇ, ਮੁੱਢਲੇ ਤੌਰ ਦੇ ਉੱਤੇ ਜਿਹੜਾ ਉਹ ਮੇਨ ਮੁੱਦਾ ਜਿਹੜਾ ਉਹ ਬਣਾ ਕੇ ਅੱਗੇ ਜਿਹੜਾ ਵਧੀਏ। ਕਿਸ ਤਰੀਕੇ ਦੇ ਨਾਲ ਆਪਾਂ ਸਿੱਖਾਂ ਦੇ ਬਾਰੇ, ਸਿੱਖਾਂ ਤੇ ਹੋਏ ਜ਼ੁਲਮ ਬਾਰੇ, ਸਿੱਖਾਂ ਦੀਆਂ ਮੰਗਾਂ ਬਾਰੇ ਇੱਥੋਂ ਦੀ ਜਿਹੜੇ ਆ ਪ੍ਰਸ਼ਾਸਨ ਨੂੰ, ਇੱਥੋਂ ਦੇ ਜਿਹੜੀਆਂ ਸਰਕਾਰਾਂ ਨੂੰ ਦੱਸ ਸਕੀਏ। ਦੇਖੋ ਜੋ ਵੀ ਆ ਇਹਨਾਂ ਨੇ ਥੋੜਾ ਬਹੁਤਾ ਸਾਥ ਦੇਣਾ ਹੁੰਦਾ ਆ, ਬਾਕੀ ਕੰਮ ਤਾਂ ਸਿੱਖਾਂ ਨੇ ਆਪ ਹੀ ਕਰਨਾ ਹੁੰਦਾ ਆ। ਸੋ ਮੌਕੇ ਨੂੰ, ਸਰਕਮਸਟੈਂਸਿਸ ਨੂੰ ਕਿੱਦਾਂ ਆਪਣੇ ਹੱਕ ਦੇ ਵਿੱਚ ਵਰਤਣਾ ਆ, ਉਹ ਆਪਾਂ ਨੂੰ ਹੁਣ ਨਾਲ ਦੇ ਨਾਲ ਆਪਣੇ ਦੁਸ਼ਮਣ ਤੋਂ ਜਿਹੜੀ ਚੀਜ਼ ਕਹਿੰਦੇ ਵੀ ਕੋਈ ਜਿਹੜੀ ਸਿੱਖ ਲੈਣੀ ਚਾਹੀਦੀ ਆ। ਜੋ ਇਹ ਕਰ ਰਹੇ ਆ ਉਹਨਾਂ ਤੋਂ ਆਪਾਂ ਨੂੰ ਇਹ ਸਿੱਖਣਾ ਚਾਹੀਦਾ ਵੀ ਆਪਾਂ ਵੀ ਉਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਤੇ ਜਿਹੜੀ ਆਪਣੇ ਆਪ ਦੇ ਬਾਰੇ ਆ ਉਹਨਾਂ ਨੂੰ ਸਹੀ ਢੰਗ ਦੇ ਨਾਲ ਪੇਸ਼ ਕਰ ਸਕੀਏ, ਦੱਸ ਸਕੀਏ, ਦਿਖਾ ਸਕੀਏ। ਜਿਹੜੀ ਉਹਨਾਂ ਨੇ ਕੰਨ ਜਿਹੜੀਆਂ ਆ ਲੋਕਾਂ ਦੇ, ਉੱਥੇ ਸਰਕਾਰਾਂ ਦੇ ਜਿਹੜੇ ਇੱਥੇ ਕੰਨ ਭਰਨੇ ਜਿਹੜੇ ਉਹਨਾਂ ਨੇ ਪੁੱਠੇ ਢੰਗ ਨਾਲ ਸ਼ੁਰੂ ਕੀਤੇ ਆ। ਇੱਥੇ ਇਹ ਗੱਲ ਕਲੀਅਰਲੀ ਆ ਵੀ ਜਿਹੜੇ ਸਿੱਖਾਂ ਦੇ ਇਸ਼ੂ ਆ, ਸਿੱਖਾਂ ਦਾ ਕਿਸੇ ਵੀ ਹਿੰਦੂ ਦੇ ਨਾਲ ਜਾਂ ਕਿਸੇ ਦੇ ਨਾਲ ਕੋਈ ਬੈਰ ਵਿਰੋਧ ਨਹੀਂ, ਉੱਥੇ ਦੇ ਸਿਸਟਮ ਦੇ ਨਾਲ। ਸੋ ਇੱਥੇ ਸਾਰੇ ਇਕੱਠੇ ਰਹਿੰਦੇ ਆ, ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ। ਜਾਣ ਬੁੱਝ ਕੇ ਇੰਡੀਆ ਦਾ ਜਿਹੜਾ ਮੀਡੀਆ ਆ ਉਹ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ। ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਹਿੰਦੂ ਭਰਾ ਆ, ਭੈਣਾਂ ਆ, ਉਹ ਗੁਰੂ ਘਰਾਂ 'ਚ ਜਾਂਦੇ ਆ। ਪਰ ਇਹ ਇੰਡੀਆ ਦੀ ਸਰਕਾਰ ਕੋਸ਼ਿਸ਼ ਕਰ ਰਹੀ ਆ ਵੀ ਜੋ ਕੁਝ ਉਹਨਾਂ ਨੇ ਉੱਥੇ ਬੀਜਿਆ ਆ ਉਹੀ ਕੁਝ ਬਾਹਰ ਵੀ ਬੀਜਿਆ ਜਾਵੇ। ਪੰਜਾਬੀ ਰੇਡੀਓ USA ਦਾ ਤੁਹਾਨੂੰ ਪਤਾ ਹੀ ਆ ਮੋਟੋ ਕੀ ਹੈਗਾ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਇਕੱਠੇ ਕਰਨਾ ਆ, ਪੂਰੀ ਦੁਨੀਆ ਦੇ ਪੰਜਾਬੀਆਂ ਨੂੰ, ਚਾਹੇ ਉਹ ਚੜ੍ਹਦੇ ਪੰਜਾਬ ਦੇ ਆ, ਲਹਿੰਦੇ ਪੰਜਾਬ ਦੇ ਆ, ਅਮਰੀਕਾ ਦੇ ਆ, ਕੈਨੇਡਾ ਦੇ ਆ, ਚਾਹੇ ਉਹ ਸਿੱਖ ਆ, ਹਿੰਦੂ ਆ, ਮੁਸਲਮਾਨ ਆ, ਕ੍ਰਿਸਚੀਅਨ ਆ। ਸਾਡੀ ਟੀਮ ਦੇ ਵਿੱਚ ਤੁਹਾਨੂੰ ਪਤਾ ਹੀ ਆ ਪੰਜਾਬੀ ਰੇਡੀਓ USA ਦੇ ਵਿੱਚ ਸਿੱਖ ਵੀ ਹੈਗੇ ਆ, ਪੰਡਤ ਵੀ ਹੈਗੇ ਆ, ਮੁਸਲਮਾਨ ਵੀ ਹੈਗੇ ਆ। ਸਾਡੇ ਸਾਰੇ ਇੰਜੀਨੀਅਰ ਜਿਹੜੇ ਉਹ ਕ੍ਰਿਸਚੀਅਨ ਆ, ਸਾਰੇ ਗੋਰੇ ਜਿਹੜੇ ਹੈਗੇ ਆ। ਸੋ ਆਪਾਂ ਉਹ ਮਾਡਲ ਜਿਹੜਾ ਅੱਗੇ ਲੈ ਕੇ ਜਾਣਾ। ਪਰ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਸੁਣ ਰਹੇ ਆ, ਕੋਈ ਵੀ ਜਿਹੜਾ ਪੰਜਾਬੀ ਜਾਂ ਸਿੱਖ ਭਰਾ ਆਪਣੀ ਕੌਮ ਦੇ ਲਈ ਛੋਟਾ ਜਿਹਾ ਵੀ ਕੰਮ ਕਰਦਾ, ਚਾਹੇ ਆਪਾਂ ਉਸ ਆਰਗੇਨਾਈਜੇਸ਼ਨ ਦੇ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ, ਆਪਾਂ ਪੰਜਾਬੀ ਰੇਡੀਓ USA ਵੱਲੋਂ ਪੂਰੀ ਤਰ੍ਹਾਂ ਉਹਨਾਂ ਦਾ ਸਾਥ ਦੇਵਾਂਗੇ। ਕੋਈ ਵੀ ਆਰਗੇਨਾਈਜੇਸ਼ਨ ਹੋਵੇ, ਚਾਹੇ ਉਹ ਕਿਸਾਨਾਂ ਦੀ ਜਥੇਬੰਦੀ ਹੋਵੇ, ਦਲਿਤਾਂ ਦੀ ਹੋਵੇ, ਸਿੱਖਾਂ ਦੇ ਜਿਹੜੇ ਜਿੰਨੇ ਵੀ ਇਸ਼ੂ ਹੈਗੇ, ਪੰਜਾਬੀਆਂ ਦੇ ਇਸ਼ੂਜ਼, ਤੇ ਅਸੀਂ ਪਿਛਲੇ ਸਮੇਂ 'ਚ ਦਿੰਦੇ ਵੀ ਰਹੇ ਹਾਂ। ਹਾਂ, ਜੇ ਕੋਈ ਜਥੇਬੰਦੀ ਗਲਤ ਕੰਮ ਵੀ ਕਰੂਗੀ, ਉਹ ਆਪਾਂ ਐਕਸਪੋਜ਼ ਵੀ ਕਰਾਂਗੇ, ਜਿਹਦੇ ਨਾਲ ਪੂਰੀ ਕੌਮ ਦਾ ਜਿਹੜਾ ਨੁਕਸਾਨ ਹੋਊਗਾ। ਜੇ ਆਪਾਂ ਇੰਡੀਆ ਦੀ ਸਰਕਾਰ ਦੇ ਉਲਟ ਸਖਤ ਸਟੈਂਡ ਲੈਂਦੇ ਆ, ਸਾਡੇ ਚੈਨਲ ਵੀ ਬੰਦ ਹੋਇਆ, ਤੇ ਅਸੀਂ ਜੇ ਆਪਣਾ ਭੈਣ ਭਰਾ ਕੋਈ ਗਲਤੀ ਕਰ ਰਿਹਾ ਹੈਗਾ, ਉਹ ਵੀ ਜ਼ਰੂਰ ਆਪਾਂ ਦੱਸਾਂਗੇ ਤਾਂ ਕਿ ਉਸ ਨੂੰ ਸੁਧਾਰਿਆ ਜਾ ਸਕੇ। ਸੋ ਆਪਾਂ ਰਲ ਮਿਲ ਕੇ
ਕੋਈ ਐਡਾ ਵੱਡੀ ਚੇਂਜ ਨਹੀਂ ਆਣੀ ਹੈਗੀ। ਠੀਕ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਆ ਗਏ ਆ, ਬਹੁਤ ਸਾਰੇ ਸਪੋਰਟਰ ਆ ਉਹਨਾਂ ਦੇ, ਆਪਣੇ ਪੰਜਾਬੀ ਆਪਾਂ ਤੁਸੀਂ ਦੇਖਿਆ ਸੀ ਕੱਲ ਦੀਆਂ ਕਾਲਾਂ ਦੇ ਵਿੱਚ ਵੀ। ਤੇ ਆਪਾਂ ਨੂੰ ਐਜੂਕੇਸ਼ਨ ਦੇ ਉੱਤੇ, ਐਡਵੋਕੇਸੀ ਦੇ ਉੱਤੇ ਪੂਰਾ ਜ਼ੋਰ ਲਾਉਣਾ ਪੈਣਾ ਹੈਗਾ, ਤਾਂ ਕਿ ਜੋ ਕੁਝ ਭਾਰਤ ਦੀ ਸਰਕਾਰ ਬਾਹਰਲੇ ਮੁਲਕਾਂ 'ਚ ਆ ਕੇ ਜ਼ੁਲਮ ਕਰਨਾ ਚਾਹੁੰਦੀ ਆ, ਜੋ ਉਹਨਾਂ ਨੇ ਪੰਜਾਬ 'ਚ ਕੀਤਾ ਸੀ, ਉਸ ਨੂੰ ਜਿਹੜਾ ਰੋਕਿਆ ਜਾ ਸਕੇ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਬ੍ਰੇਕਿੰਗ ਨਿਊਜ਼ ਆ ਗਈ ਆ, ਮਿਸ਼ੀਗਨ ਨੂੰ ਵੀ ਕਾਲ ਕਰ ਦਿੱਤਾ ਗਿਆ ਡੋਨਲਡ ਟਰੰਪ ਹੋਣਾ ਦੇ ਲਈ। ਸੋ ਮਿਸ਼ੀਗਨ ਸਟੇਟ ਵੀ ਜਿਹੜੇ ਡੋਨਲਡ ਟਰੰਪ ਜਿੱਤ ਚੁੱਕੇ ਆ। 292 ਦੇ ਉੱਤੇ ਉਹਨਾਂ ਦਾ ਜਿਹੜਾ ਆંકੜਾ ਆ ਇਲੈਕਟਰਲ ਵੋਟ ਦਾ, ਜਿਹੜਾ ਉਹ ਹੁਣ ਪਹੁੰਚ ਚੁੱਕਾ ਹੈਗਾ ਆ। ਦਰਕਾਰ ਆ ਹੁਣ ਐਰੀਜ਼ੋਨਾ, ਨਵਾਡਾ ਤੇ ਅਲਾਸਕਾ ਦੀ, ਜੋ ਕਿ ਇਸ ਟਾਈਮ ਰੈੱਡ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਕਹਿੰਦੇ ਵੀ ਕਮਲਾ ਹੈਰਿਸ ਹੁਣ ਕਾਲ ਕਰੂਗੀ ਕੁਛ ਚਿਰ ਬਾਅਦ ਜਿਹੜੀ ਆ ਡੋਨਲਡ ਟਰੰਪ ਨੂੰ, ਤੇ 4 ਵਜੇ ਲੋਕਾਂ ਨੂੰ ਜਿਹੜੇ ਆ ਉਸਨੇ ਸੰਬੋਧਨ ਕਰਨਾ ਆ। ਫਰਾਂਸ ਦੇ ਜਿਹੜਾ ਰਾਸ਼ਟਰਪਤੀ ਮੈਕਰੋਨ ਤੇ ਡੋਨਲਡ ਟਰੰਪ, ਉਹਨਾਂ ਦੀ ਯੂਕਰੇਨ ਦੇ ਤੇ ਮਿਡਲ ਈਸਟ ਦੇ ਮੁੱਦੇ ਦੇ ਉੱਤੇ ਹੁਣੇ ਜਿਹੜੀ ਉਹ ਗੱਲਬਾਤ ਹੋ ਕੇ ਹਟੀ ਆ। ਯੂਰਪ ਵਾਲੇ ਵੀ ਵਹਿੰਦੇ ਹੋਣੇ ਆ ਵੀ ਆ ਗਿਆ ਜੀ ਇੱਕ ਵਾਰੀ ਫੇਰ ਦੁਬਾਰਾ ਆ ਗਿਆ, ਨਹੀਂ ਉਹੀ ਬਿੱਲੋ ਟਾਈਮ ਜਿੱਦਾਂ ਕਹਿੰਦੇ ਆ, ਵੀ ਉਹ ਚੀਜ਼ ਜਿਹੜੀ ਇਸ ਟਾਈਮ ਬਣ ਗਈ ਆ। ਸੋ ਡੋਨਲਡ ਟਰੰਪ ਹੁਣਾਂ ਦੀ ਜਿਹੜੀ ਬਹੁਤ ਵੱਡੀ ਜਿੱਤ ਕਹਿ ਸਕਦੇ ਆ ਵੀ ਇਸ ਵਾਰ ਇਲੈਕਸ਼ਨਸ ਦੇ ਵਿੱਚ ਹੋਈ ਆ। 300 ਦੇ ਆંકੜੇ ਨੂੰ ਉਹਨਾਂ ਨੇ ਆਸਾਨੀ ਦੇ ਨਾਲ ਹੁਣ ਲੱਗਦਾ ਆ ਪਾਰ ਕਰ ਜਾਣਾ ਆ। ਨਵਾਡਾ ਦੀਆਂ 6 ਤੇ ਐਰੀਜ਼ੋਨਾ ਦੀਆਂ 11 ਤੇ 3 ਜਿਹੜੀਆਂ ਅਲਾਸਕਾ ਦੀਆਂ। ਸੋ 20 ਜਿਹੜੀਆਂ ਇਸ ਟਾਈਮ ਸੀਟਾਂ ਦੇ ਉੱਤੇ ਜਿਹੜੀ ਇਲੈਕਟਰਲ ਵੋਟਾਂ ਦੀਆਂ, ਇਲੈਕਟਰਲ ਕਾਲਜ ਦੀਆਂ ਵੋਟਸ ਦੇ ਉੱਤੇ ਉਹਨਾਂ ਦੀ ਅੱਖ ਆ। ਸੋ ਕੁੱਲ ਮਿਲਾ ਕੇ ਉਹ 312 ਤੱਕ ਜਿਹੜਾ ਉਹ ਪਹੁੰਚ ਸਕਦੇ ਹੈਗੇ ਆ। ਕਮਲਾ ਹੈਰਿਸ ਨੂੰ ਉਹੀ ਜਿਹੜੀਆਂ ਆ ਵੋਟਾਂ ਮਿਲੀਆਂ ਇਲੈਕਟਰਲ ਜਿਹੜੀਆਂ ਕਾਲਜ ਦੀਆਂ, ਜਿਹਦੀ ਉਹਦੇ ਬਾਰੇ ਪਹਿਲਾਂ ਹੀ ਜਿਹੜਾ ਉਹ ਕਿਹਾ ਗਿਆ ਸੀਗਾ, ਜਿਨ੍ਹਾਂ ਨੂੰ ਉਹ ਬਲੂ ਵਾਲ ਜਿਹੜਾ ਉਹ ਆਖਦੇ ਸੀਗੇ। ਸੋ ਉਹੀ ਮਿਲਿਆ ਆ, ਕੁਛ ਐਕਸਟਰਾ ਜਿਹੜਾ ਉਹ ਨਹੀਂ ਮਿਲਿਆ ਹੈਗਾ। ਮਿਨੀਸੋਟਾ ਵੀ ਇਹਨਾਂ ਨੇ ਬੜੀ ਮੁਸ਼ਕਿਲ ਨਾਲ ਹੀ ਕਹਿ ਲਓ ਵੀ ਉਹ ਜਿੱਤੀ ਆ, 1.25 ਲੱਖ ਵੋਟ ਦੇ ਨਾਲ ਹੀ ਜਿਹੜੀ ਆ ਉਹ ਕਮਲਾ ਹੈਰਿਸ ਉੱਥੇ ਜਿੱਤ ਸਕੀ ਆ, ਜਦ ਕਿ ਉਸ ਨੂੰ ਕਾਫੀ ਹੱਦ ਤੱਕ ਇੱਕ ਬਲੂ ਪੂਰੀ ਤਰ੍ਹਾਂ ਜਿਹੜਾ ਉਹ ਦੇਖਿਆ ਜਾਂਦਾ ਸੀਗਾ। ਤੇ ਹਜੇ ਵੀ ਜਿਹੜਾ ਜੇ ਵੋਟਾਂ ਦੀ ਗੱਲ ਕਰਦੇ ਜਾਈਏ, 5 ਮਿਲੀਅਨ ਵੋਟਾਂ ਦਾ ਫਰਕ ਹੈਗਾ ਆ। ਟਰੰਪ ਹੁਣੀ ਅੱਗੇ ਆ 5 ਮਿਲੀਅਨ ਵੋਟਾਂ ਦੇ ਫਰਕ ਦੇ ਨਾਲ। ਸੋ ਐਰੀਜ਼ੋਨਾ, ਨਵਾਡਾ ਤੇ ਅਲਾਸਕਾ ਦੇ ਰਿਜ਼ਲਟ ਆਣੇ ਆ, ਜਿੱਥੇ ਕਿ 3 ਸਟੇਟਾਂ 'ਚ ਹੀ ਉਹ ਅੱਗੇ ਚੱਲ ਰਹੇ ਆ। ਸੋ 2016 ਦੇ ਵਿੱਚ ਲਗਭਗ ਜਿਹੜੀਆਂ ਸਟੇਟਾਂ ਉਹਨਾਂ ਨੇ ਵਿਨ ਕੀਤੀਆਂ ਸੀ, ਉਹ ਸਾਰੀਆਂ ਵਾਪਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਲੈ ਲਈਆਂ। ਪੂਰਾ ਮੈਪ ਜਿਹੜਾ ਰੈੱਡ ਦਿਸਦਾ ਆ। ਵੈਸਟ ਕੋਸਟ ਦੇ ਵਿੱਚ ਵਾਸ਼ਿੰਗਟਨ, ਓਰੇਗਨ ਤੇ ਕੈਲੀਫੋਰਨੀਆ, ਜਿਹੜਾ ਇਹ ਕਮਲਾ ਹੈਰਿਸ ਵੱਲ ਗਿਆ ਬਲੂ, ਕੋਲੋਰਾਡੋ, ਨਿਊ ਮੈਕਸੀਕੋ, ਮਿਨੇਸੋਟਾ ਤੇ ਇਲੀਨੋਇਸ, ਤੇ ਈਸਟ ਕੋਸਟ ਦੇ ਵਿੱਚ ਨਿਊਯਾਰਕ, ਨਿਊ ਜਰਸੀ, ਨਿਊ ਹੈਂਪਸ਼ਾਇਰ, ਮੈਸਾਚੂਸੇਟਸ, ਰੋਡ ਆਈਲੈਂਡ, ਸਿਨਸਿਨਾਟੀ, ਨਿਊ ਜਰਸੀ, ਡੈਲਾਵੇਅਰ, ਮੈਰੀਲੈਂਡ, DC, ਇਹ ਜਿਹੜੇ ਉੱਧਰ ਗਏ ਹੈਗੇ ਆ। ਨਾਰਥ ਈਸਟ ਜਿਹੜਾ ਆ ਉਹ ਕਮਲਾ ਹੈਰਿਸ ਕੋ, ਵੈਸਟ ਕੋਸਟ ਕਮਲਾ ਹੈਰਿਸ ਕੋ, ਮਿਡਲ ਦੇ ਵਿੱਚ ਕੋਲੋਰਾਡੋ, ਨਿਊ ਮੈਕਸੀਕੋ, ਨਾਰਥ ਦੇ ਵਿੱਚ ਮਿਨੇਸੋਟਾ, ਮਿਡਲ ਦੇ ਵਿੱਚ ਇਲੀਨੋਇਸ ਜਿਹੜਾ ਆ ਇਹੀ ਰਿਹਾ ਆ। ਬਾਕੀ ਸਾਰੀਆਂ ਸਟੇਟਸ ਦੇ ਵਿੱਚ ਟਰੰਪ ਹੁਣੀ ਜਿਹੜੇ ਆ ਉਹ ਬਾਜੀ ਮਾਰ ਚੁੱਕੇ ਹੈਗੇ ਆ। ਸੋ ਇਹ ਸਾਰਾ ਕੁਝ ਜਿਹੜਾ ਉਹ ਦੇਖਣ ਨੂੰ ਮਿਲਿਆ ਹੈਗਾ ਆ। ਸੋ ਹਰਜੋਤ ਸਿੰਘ ਜੀ, ਇਸ ਵਾਰ ਉੱਦਾਂ ਓਵਰਆਲ ਕੈਲੀਫੋਰਨੀਆ ਦੇ ਵਿੱਚ ਸੋ ਫਾਰ ਜਿੰਨੀ ਕਾਊਂਟਿੰਗ ਹੋਈ ਆ, ਉਹ ਇਹ 9 ਮਿਲੀਅਨ 8-9 ਮਿਲੀਅਨ ਜਿਹੜੀ ਉਹ ਵੋਟ ਬਣ ਰਹੀ ਆ। ਸੋ ਅਜੇ ਪੂਰੀ ਤਰ੍ਹਾਂ ਕਾਊਂਟ ਹੋਣਾ ਬਾਕੀ ਆ। ਸੋ ਪਾਰਸ਼ਲ ਜਿਹੜੀਆਂ ਰਿਪੋਰਟਿੰਗ ਆ ਉਹ ਆਲਰੇਡੀ ਜਿਹੜੀ ਉਹ ਆਈ ਆ, ਉਹਦੇ ਵਿੱਚ ਇਹ ਆ ਹੋ ਸਕਦਾ ਕਮਲਾ ਹੈਰਿਸ ਦਾ ਆંકੜਾ ਥੋੜਾ ਵਧੂਗਾ ਵੀ। ਰੀਜ਼ਨ ਉਸ ਦੇ ਵਿੱਚ ਇਹੀ ਆ ਵੀ ਅਜੇ ਕੈਲੀਫੋਰਨੀਆ ਵਰਗੀਆਂ ਸਟੇਟਸ ਦੇ ਵਿੱਚ ਜਿਹੜੇ ਆ ਨੰਬਰ ਆ ਇੱਥੇ ਵੱਧ ਸਕਦੇ ਆ, ਪਰ ਅਜੇ ਵੀ ਪੋਪੂਲਰ ਵੋਟ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ 5 ਮਿਲੀਅਨ ਵੋਟ ਦੇ ਨਾਲ ਅੱਗੇ ਡੋਨਲਡ ਟਰੰਪ ਚੱਲ ਰਹੇ ਨੇ। ਸੋ ਦਸੰਬਰ ਤੱਕ ਇਵੈਂਚੁਅਲੀ ਜਦੋਂ ਸਾਰੇ ਦੇ ਸਾਰੇ ਸੂਬਿਆਂ ਦੇ ਵਿੱਚ ਸਰਟੀਫਾਈ ਹੋ ਜਾਣੇ ਆ, ਉਦੋਂ ਆਪਾਂ ਨੂੰ ਐਗਜ਼ੈਕਟ ਨੰਬਰ ਜਿਹੜੇ ਆਉਣਗੇ। ਪਰ ਮੁੱਖ ਦੀ ਗੱਲ ਆ ਵੀ 47ਵੇਂ ਰਾਸ਼ਟਰਪਤੀ ਅਮਰੀਕਾ ਦੇ ਡੋਨਲਡ ਟਰੰਪ ਉਹ ਬਣਨ ਜਾ ਰਹੇ ਆ, ਤੇ 20 ਜਨਵਰੀ 2025 ਨੂੰ ਉਹ ਜਿਹੜੀ ਸਹੁੰ ਚੱਕਣਗੇ। 6 ਜਨਵਰੀ 2025 ਨੂੰ ਇਹਨਾਂ ਦੀ ਜਿਹੜੀ ਇਲੈਕਸ਼ਨ ਆ ਉਸ ਨੂੰ ਸਰਟੀਫਾਈ ਜਿਹੜਾ ਆ ਉਹ ਕਾਂਗਰਸ ਦੇ ਦੁਆਰਾ ਕਰ ਦਿੱਤਾ ਜਾਵੇ। ਸੈਨੇਟ ਦੇ ਵਿੱਚ ਵੀ ਜਿਹੜੀ ਆ ਰਿਪਬਲਿਕਨ ਲੈ ਗਏ ਆ 52 ਸੀਟਾਂ ਰਿਪਬਲਿਕਨ। ਹਾਊਸ ਅਜੇ ਅਨਡਿਸਾਈਡਡ ਆ ਉਹਦੇ ਵਿੱਚ, ਪਰ ਰਿਪਬਲਿਕਨਸ ਹੌਲੀ ਜਿਹੜੀ ਆ ਉਹ ਮੋਰਚਾ ਜਿਹੜਾ ਫਤਿਹ ਕਰਦੇ ਹੋਏ ਉੱਥੇ ਨਜ਼ਰ ਆ ਰਹੇ ਨੇ। 204 ਦੇ ਉੱਤੇ ਉਹਨਾਂ ਦਾ ਆંકੜਾ ਪਹੁੰਚ ਗਿਆ ਆ ਤੇ 14 ਹੋਰ ਉਹਨਾਂ ਨੂੰ ਸੀਟਾਂ ਦੀ ਦਰਕਾਰ ਆ। ਤੇ ਜੇ ਉਹ 14 ਸੀਟਾਂ ਲੈ ਜਾਂਦੇ ਆ, 218 ਦੇ ਉੱਤੇ ਪਹੁੰਚ ਜਾਂਦੇ ਆ, ਤਾਂ ਫਿਰ ਉਹਨਾਂ ਦੇ ਕੋਲ ਉੱਥੇ ਵੀ ਮੈਜੋਰਟੀ ਆ ਜੂਗੀ। ਸੋ ਸਰਕਾਰ ਦੀਆਂ ਤਿੰਨੇ ਸ਼ਾਖਾਵਾਂ
ਕਾਂਗਰਸ ਦੇ ਵਿੱਚ, ਹਾਊਸ ਦੇ ਵਿੱਚ, ਸੈਨੇਟ ਦੇ ਵਿੱਚ ਤੇ ਪ੍ਰੈਜ਼ੀਡੈਂਟ, ਉਹ ਤਿੰਨੇ ਜਿਹੜੇ ਰਿਪਬਲਿਕਨ ਕੰਟਰੋਲਡ ਜਿਹੜੇ ਹੋਣਗੇ। ਸੋ ਕੱਲ ਜਿਹੜੀ ਮੈਂ ਗੱਲ ਆਖੀ ਸੀ ਉਹ ਇੱਕ ਵਾਰੀ ਫਿਰ ਦੁਹਰਾਉਂਦੇ ਆ ਵੀ ਟਰੰਪ ਹੁਣਾਂ ਨੂੰ ਆਪਣੀ ਕੈਬਨਿਟ ਦਾ ਕੋਈ ਵੀ ਮੰਤਰੀ ਲਾਉਣ ਦੇ ਲਈ, ਜੇ ਸੁਪਰੀਮ ਕੋਰਟ ਦਾ ਜਸਟਿਸ ਦੀ ਥਾਂ ਖਾਲੀ ਹੁੰਦੀ ਆ ਜਾਂ ਕੋਈ ਅਜਿਹੀ ਚੀਜ਼ ਜੀ, ਉਹਨਾਂ ਨੂੰ ਡੈਮੋਕ੍ਰੇਟਾਂ ਦੀ ਇਸ ਦੇ ਵਿੱਚ ਲੋੜ ਨਹੀਂ ਪੈਣੀ ਐਟਲੀਸਟ ਮਿਡ ਟਰਮ ਤੱਕ, ਜੇ ਉਦੋਂ ਤੱਕ ਕੋਈ ਚੇਂਜਸ ਜਿਹੜੇ ਉਹ ਨਹੀਂ ਆਉਂਦੇ। ਸੋ ਇਹਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਆ ਇਸ ਵਾਰ ਜਿੱਤ ਜਿਹੜੀ ਉਹ ਮਿਲੀ ਆ। 4 ਸਾਲਾਂ ਦੇ ਬਾਈਡਨ ਪ੍ਰਸ਼ਾਸਨ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਖਾਸੀ ਨਿਰਾਸ਼ਾ ਦੇ ਵਿੱਚ ਟਰੰਪ ਹੋਣਾ ਦੇ ਆਪਣੇ ਇੱਕ ਫਲੇਵਰ ਆ, ਉਹਨਾਂ ਦਾ ਆਪਣੀ ਇੱਕ ਵਾਈਬ ਆ, ਬਹੁਤ ਵੱਡਾ ਜਿਹੜਾ ਸਮਰਥਨ ਉਹਨਾਂ ਨੂੰ ਇਨਫਲੂਐਂਸਰਸ ਦਾ ਆਨਲਾਈਨ ਇਸ ਵਾਰ ਯੰਗਸਟਰਸ ਤੇ ਮੇਲਸ ਨੇ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਟਰੰਪ ਹੋਣਾ ਨੂੰ ਵੋਟ ਜਿਹੜੀ ਉਹ ਪਾਈ ਆ, ਜਿਸ ਨਾਲ ਉਹਨਾਂ ਨੇ ਇਹ ਇਲੈਕਸ਼ਨ ਨੂੰ ਵੱਡੀ ਜਿਹੜੀ ਕਹਿ ਲਓ ਵੀ ਇੱਕ ਬਹੁਤ ਵੱਡੀ ਜਿਹੜੀ ਜਿੱਤ ਉਹਨਾਂ ਦੀ ਇਹਦੇ ਵਿੱਚ ਹੋਈ ਹੈ। ਸੋ ਇਹ ਜਿਹੜੀ ਇਲੈਕਸ਼ਨ ਆ ਬੜੀ ਹਿਸਟੋਰੀਕਲ ਇਲੈਕਸ਼ਨ ਹੋਈ ਆ। ਡੋਨਲਡ ਟਰੰਪ ਉਹਨਾਂ ਦੀ ਇਲੈਕਸ਼ਨ ਵਿਕਟਰੀ ਜਿਹੜੀ ਆ, ਇੱਕ ਤਾਂ ਉਹਨਾਂ ਨੇ ਜੇ ਕਮਲਾ ਹੈਰਿਸ ਜਿੱਤਦੀ ਤਾਂ ਪਹਿਲੀ ਬਲੈਕ ਤੇ ਸਾਊਥ ਏਸ਼ੀਅਨ ਵੂਮਨ ਪ੍ਰੈਜ਼ੀਡੈਂਟ ਹੋਣੀ ਸੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਵਨ ਆਫ ਦਾ 올ਡੈਸਟ ਇਲੈਕਟਡ ਪ੍ਰੈਜ਼ੀਡੈਂਟ, ਹੀ ਇਜ਼ ਦੀ 올ਡੈਸਟ ਜਿਹੜੇ ਇਲੈਕਟਡ ਆ। 80 ਦੇ ਹੋ ਜਾਣਾ ਉਹਨਾਂ ਨੇ, ਹੁਣ 79 ਦੇ ਨੇ, ਤੇ ਜਦੋਂ ਤੱਕ ਜਾਣਾ ਉਦੋਂ 83 ਦੇ ਹੋ ਜਾਣਾ ਉਹਨਾਂ ਨੇ। ਸੋ ਤੁਸੀਂ ਹਿਸਾਬ ਲਾ ਲਓ, ਬਜ਼ੁਰਗ ਛੱਡ ਕੇ ਇੱਕ ਬਜ਼ੁਰਗ ਨੂੰ ਛੱਡਿਆ ਤੇ ਇੱਕ ਨਵਾਂ ਬਜ਼ੁਰਗ ਜਿਹੜਾ ਆ। ਪਰ ਥੋੜੇ ਜਿੱਦਾਂ ਬਾਈਡਨ ਨਾਲੋਂ ਮੈਨੂੰ ਲੱਗਦਾ ਵੀ ਥੋੜਾ ਤਗੜਾ ਆ। ਸਿਹਤ ਦਾ ਤਾਂ ਫਰਕ ਹੈਗਾ ਹੀ ਆ, ਪਰ ਉਮਰ ਦੀ ਗੱਲ ਦੇ ਵਿੱਚ ਆਪਾਂ ਜੇ ਉਹ ਕਰੀਏ, 80 ਵਾਲੇ ਨੂੰ ਤਾਂ ਬਜ਼ੁਰਗੀ ਜਿਹੜਾ ਉਹ ਮੰਨਿਆ ਜਾਂਦਾ, ਚਾਹੇ ਸਿਹਤ ਕਿੱਡੀ ਮਰਜ਼ੀ ਜਿਹੜੀ ਆ ਉਹਨਾਂ ਦੀ। ਸੋ ਇੱਕ ਤਾਂ 올ਡੈਸਟ ਇਲੈਕਟਡ ਪ੍ਰੈਜ਼ੀਡੈਂਟ ਹੋ ਗਿਆ, ਸੈਕੰਡ ਟਾਈਮ ਸਮਵਨ ਜਿਹਨੇ ਜਿੱਤਿਆ 2 ਨਾਨ ਕੰਸੈਕਟਿਵ ਟਰਮਸ, ਤੇ ਫਰਸਟ ਯੂਐਸ ਪ੍ਰੈਜ਼ੀਡੈਂਟ ਵਿਦ ਅ ਫੈਲਨੀ ਕਨਵਿਕਸ਼ਨ ਤੇ ਇੰਪੀਚਡ ਟਵਾਈਸ, 2 ਵਾਰੀ ਇੰਪੀਚ ਕੀਤੇ ਗਏ ਆ। ਸੋ ਉਹਨਾਂ ਨੂੰ ਤੰਗ ਬਥੇਰਾ ਹੋਏ ਆ ਉਹ ਪਿਛਲੇ 4 ਸਾਲ, ਪਰ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਉਹ ਗੁੱਸਾ ਉੱਦੇ ਰੱਖੂਗੇ ਜਾਂ ਨਹੀਂ। ਦੇਖੋ ਇਹਨਾਂ ਨੇ ਫਾਇਰਿੰਗ ਸਕੁਆਡ, ਇਹਨਾਂ ਨੇ ਬਿਆਨ ਇਹਨਾਂ ਦੇ ਬਹੁਤ ਜਿਹੜੇ ਉਹ ਗਲਤ ਰਹੇ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਆਪਣੇ ਵਿਰੋਧੀਆਂ ਨੂੰ ਅੰਦਰ ਦੇਣ ਵਾਲੀ ਗੱਲ ਤੇ ਉਹ ਸਾਰੀਆਂ ਚੀਜ਼ਾਂ ਕਹਿੰਦੇ ਰਹੇ, ਕੀ ਕਰਨਗੇ ਉਹਨਾਂ ਵਿੱਚੋਂ ਇਹ ਹੁਣ ਸਭ ਨੇ ਜਿਹੜਾ ਉਹ ਦੇਖਣਾ ਆ। ਪਰ ਇਹ ਆ ਵੀ ਨਾਲ ਦੇ ਨਾਲ ਇਹ ਨਾ ਭੁੱਲਿਓ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ JD ਵੈਂਸ, ਬਹੁਤ ਤਗੜਾ ਬੁਲਾਰਾ ਆ ਉਹ ਇੱਕ ਮੈਨੂੰ ਲੱਗਦਾ ਵੀ ਰਿਪਬਲਿਕਨ ਪਾਰਟੀ ਦੇ ਵਿੱਚ ਨਵਾਂ ਉੱਭਰਦਾ ਸਿਤਾਰੇ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖੂਗੇ। ਹੋ ਸਕਦਾ ਵੀ ਜਿਹੜਾ ਰਾਮਾਸਵਾਮੀ ਆ ਉਹ ਵੀ ਤੁਹਾਨੂੰ ਇਸ ਵਾਰ ਕੈਬਨਿਟ ਦੇ ਵਿੱਚ ਦੇਖਣ ਨੂੰ ਮਿਲੇ। ਈਲੋਨ ਮਸਕ ਵੀ ਆਊਗਾ, ਕੈਨੇਡੀ ਜਿਹੜਾ ਜੂਨੀਅਰ ਆ ਉਹ ਵੀ ਦੇਖਣ ਨੂੰ ਮਿਲੂਗਾ। ਨਿੱਕੀ ਹੇਲੀ ਦੇ ਨਾਲ ਕਿੱਦਾਂ ਰਹੂਗਾ ਇਹ ਦੇਖਣ ਵਾਲੀ ਗੱਲ ਆ। ਉਹ ਵਿਰੋਧਤਾ 'ਚ ਵੀ ਆਈ, ਫਿਰ ਇਵੈਂਚੁਅਲੀ ਜਿਹੜੀ ਆ ਉਹ ਝੁਕ ਗਈ ਤੇ ਟਰੰਪ ਹੋਣਾ ਦਾ ਉਸਨੇ ਜਿਹੜਾ ਉਹ ਸਾਥ ਉਹ ਦਿੱਤਾ ਹੀ ਦਿੱਤਾ ਆ। ਸੋ ਲੈਟਸ ਸੀ ਇਸ ਦੇ ਵਿੱਚ ਹੁਣ ਅੱਗੇ ਕੀ ਬਣਦਾ ਆ। ਵੀ ਵਿਲ ਫਿਕਸ ਇਟ ਕਹਿੰਦੇ ਆ। ਸੋ ਕਿਹੜੀ ਜਾਦੂ ਦੀ ਛੜੀ ਜਾਂ ਕਿੱਦਾਂ ਕਰਨਗੇ, ਵਾਰ ਰੋਕਣ ਦੀ ਗੱਲ ਕਰਦੇ, ਪਰ ਉਹਨਾਂ ਨੇ ਪਲਾਨ ਨਹੀਂ ਦੱਸਿਆ ਵੀ ਕਿੱਦਾਂ ਵਾਰ ਰੋਕਣੀ ਆ। ਇਹ ਸਾਰੀਆਂ ਚੀਜ਼ਾਂ ਹੁਣ ਅੱਗੇ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਦੇਖੀਆਂ ਜਾਣਗੀਆਂ। ਪਰ ਜੋ ਟਰੰਪ ਨੇ ਕਿਹਾ ਸੀ ਵੀ ਮੈਂ ਜਿਹੜੀ ਬਲੂ ਵਾਲ ਸਵੀਪ ਕਰੂੰਗਾ ਉਹ ਉਹਨਾਂ ਨੇ ਕਰ ਦਿੱਤੀ ਆ। ਜਿਸ ਤਰ੍ਹਾਂ 2016 ਚ ਮਿਸ਼ੀਗਨ ਦੇ ਜਿੱਤਣ ਦੇ ਨਾਲ ਵਿਸਕੌਨਸਨ, ਪੈਂਸਿਲਵੇਨੀਆ ਜੋ ਉਹਨਾਂ ਨੇ 2016 ਚ ਜਿੱਤਿਆ ਸੀ ਹਿਲਰੀ ਕਲਿੰਟਨ ਨੂੰ ਹਰਾ ਕੇ, ਉਹ ਸੇਮ ਹੀ ਉਹਨਾਂ ਨੇ ਜਿਹੜਾ ਕਰ ਦਿੱਤਾ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਟਰੰਪ ਉਹਨਾਂ ਨੂੰ 2020 ਦੇ ਵਿੱਚ ਹਰਾ ਗਏ ਸੀ, ਪਰ ਇਸ ਵਾਰ ਜਿਹੜਾ ਆ ਉਹ ਆਪਣਾ ਝੰਡਾ ਜਿਹੜਾ ਉੱਤੇ ਲੈ ਗਏ ਹੈਗੇ ਆ ਜੀ। ਤੇ ਜੇ ਹਰਜੋਤ ਸਿੰਘ ਜੀ, ਉਹ ਮੈਂ ਜਿਹੜਾ ਤੁਸੀਂ ਫੈਕਟ ਦੱਸਿਆ ਸੀ ਉਹਦੇ ਵਿੱਚ ਇਹ ਵੀ ਦੱਸ ਦਈਏ ਵੀ ਪਹਿਲਾਂ ਉਹ ਕਿਹੜਾ ਰਾਸ਼ਟਰਪਤੀ ਸੀ ਜਿਹਨੇ ਨਾਨ ਕੰਜ਼ੈਕਟਿਵ ਟਰਮ ਜਿਹੜੀਆਂ ਉਹ ਜਿੱਤੀਆਂ ਸੀ। ਉਹ ਸੀਗੇ ਗਰੋਵਰ ਕਲੀਵਲੈਂਡ 1892 ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਇਹ ਹੋਇਆ ਵੀ ਡੋਨਲਡ ਟਰੰਪ 2024 ਦੇ ਵਿੱਚ ਜਿਹੜੇ ਆ ਦੂਸਰੀ ਵਾਰ ਇੱਕ ਛੱਡ ਕੇ ਜਿਹੜਾ ਉਹ ਰਾਸ਼ਟਰਪਤੀ ਬਣੇ ਨੇ, 45ਵੇਂ ਤੇ 47ਵੇਂ। ਤੇ ਹੁਣ ਆਪਾਂ ਲੈਂਦੇ ਹਾਂ ਹਰਜੋਤ ਸਿੰਘ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।